ਜਿਨ੍ਹਾਂ ਨੂੰ ਪੰਜਾਬ ਦਾ ਦਰਦ ਸੀ, ਚਾਹੇ ਉਹ ਹਰਿਆਣੇ ਦਾ, ਚਾਹੇ ਹਿਮਾਚਲ ਦਾ, ਚਾਹੇ ਉਹ ਇੰਗਲੈਂਡ ਕੈਨੇਡਾ ਦਾ ਬੰਦਾ, ਉਹਨੇ ਆ ਕੇ ਬਾਹ ਫੜ ਲਈ ਆ। ਪਰ ਪੰਜਾਬ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਵਿੱਚੋਂ ਗਾਇਬ ਆ। ਤੇ ਜੇ ਭਾਰਤ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਕਦੇ ਮੌਕੇ ਤੇ ਕੰਮ ਹੀ ਨਹੀਂ ਆਉਣਾ, ਤੇ ਫਿਰ ਇਹੋ ਜੀ ਸਰਕਾਰ ਦਾ ਕੀ ਅਚਾਰ ਪਾਉਣਾ। ਨਾ ਤਾਂ ਬਿਪਤਾ ਮੌਕੇ ਦੱਸਿਆ ਵੀ ਅਸੀਂ ਭਾਈ ਅੱਜ ਇਹਨਾਂ ਡੈਮ ਦੇ ਵਿੱਚੋਂ ਪਾਣੀ ਛੱਡਾਂਗੇ, ਤਿਆਰੀ ਕਰ ਲਿਓ। ਤੇ ਜਦੋਂ ਹੜ ਆ ਗਏ ਨਾ, ਉਦੋਂ 5-6 ਦਿਨ ਲੱਭੀ ਸਰਕਾਰ ਕਿਤੇ। ਤੇ ਹੁਣ ਕਦੇ ਜੀ ਅਸੈਂਬਲੀ 'ਚ ਬੰਬ ਫਲਾਤੇ, ਕਦੇ ਫਲਾਣੇ ਥਾਂ ਤੇ ਐ ਕਰਤਾ, ਉਹ ਕਰਤਾ। ਇਹ ਜਬਲੀਆਂ ਦਾ ਕੀ ਫਾਇਦਾ ਜੇ ਤੁਸੀਂ ਦੀਵਾਨੀ ਦੇ ਨਹੀਂ ਸਕਦੇ। ਮੋਦੀ ਸਾਹਿਬ ਹੋਰ ਹੀ ਬਕਵਾਸ ਕਰੀ ਜਾਂਦੇ, ਕਹਿੰਦੇ ਵੀ ਪੰਜਾਬ ਦੇ ਵਿੱਚ RSS ਵਾਲੇ ਸਭ ਤੋਂ ਪਹਿਲਾਂ ਪਹੁੰਚੇ ਆ ਜਦੋਂ ਕਹਿੰਦੇ ਹੜ ਵਾਲਾ ਕੰਮ ਆਇਆ। ਆਹ ਹੁੰਦੀ ਆ ਫਾਲਸ ਆਊਟ, ਜਿਹੜਾ ਤੁਹਾਡਾ ਮੋਦੀ ਕਪੋੜੇ ਛੱਡੀ ਜਾਂਦਾ। ਇਹ ਗੱਲ ਸੱਚੀ ਆ ਵੀ ਆਏ ਹੋਣੇ ਆ, ਪਰ ਜਿਹੜੇ ਕੰਮ ਨੂੰ ਮੋਦੀ ਕਹਿੰਦਾ ਉਹ ਕੰਮ ਨੂੰ ਨਹੀਂ ਆਏ ਹੋਏ RSS ਵਾਲੇ। RSS ਵਾਲੇ ਜੇ ਆ ਸਕਦੇ ਆ ਤਾਂ ਸਿਰਫ ਇਹ ਕਹਿਣ ਆ ਸਕਦੇ ਆ ਵੀ ਪਾਣੀ ਹੋਰ ਛੱਡ ਦਿਓ, ਰੋੜ ਦਿਓ, ਪੰਜਾਬ ਨੂੰ ਖਤਮ ਕਰ ਦਿਓ, ਸਿੱਖਾਂ ਨੂੰ। ਕਹਿੰਦਾ ਜੀ 1984 ਚ ਵੀ ਸਿੱਖਾਂ ਦੀ ਬਾਹ ਫੜੀ ਸੀਗੀ RSS ਵਾਲਿਆਂ ਨੇ। ਅਡਵਾਨੀ ਸਾਹਿਬ ਜਿਉਂਦੇ ਰਹਿਣ, ਜਿਹੜੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਖੁੱਲ ਕੇ ਲਿਖ ਗਏ ਬਈ ਅਸੀਂ ਜੇ ਨਾ ਚਾਹੁੰਦੇ, ਨਾ ਅਸੀਂ ਜ਼ੋਰ ਪਾਉਂਦੇ, ਕਿੱਥੇ ਇੰਦਰਾ ਨੇ ਇਹ ਕੰਮ ਕਰਨਾ ਸੀ। ਇਹ ਤਾਂ 6 ਮਹੀਨੇ ਕਹਿੰਦੇ ਲੇਟ ਹੋ ਗਿਆ। ਤੇ ਜਦੋਂ ਇੰਦਰਾ ਗਾਂਧੀ ਦਾ ਸੋਧਾ ਲੱਗਿਆ, ਉਦੋਂ ਬਾਅਦ ਵਿੱਚ RSS ਵਾਲੇ ਉਸੇ ਹਿੰਦੂ ਕੱਟੜਵਾਦ ਦੀ ਜਹਿਨੀਅਤ ਦੇ ਵਿੱਚ ਉਹ ਸਾਰਾ ਕੁਝ ਕਰਨ ਕਰਾਉਣ ਦੇ ਵਿੱਚ ਨਾਲ ਸ਼ਾਮਲ ਨੇ। ਸਿੱਖ ਤਾਂ RSS ਵਾਲਿਆਂ ਦੀ ਨਹੀਂ ਸੁਣਦੇ, ਤੇ ਮੋਦੀ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਬਣ ਕੇ RSS ਦੀ ਸ਼ੋਭਾ ਕਰਦੇ ਹੋ, ਤੇ ਤੁਹਾਡੀ ਕਾਹਤੋਂ ਸੁਣਨਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਜਿਹੜੇ ਇਲਾਕਿਆਂ ਦੇ ਵਿੱਚ ਪਿਛਲੇ ਦਿਨੀ ਹੜ੍ਹ ਆਏ ਸੀ, ਉੱਥੋਂ ਦੇ ਲੋਕ ਅਜੇ ਵੀ ਉਡੀਕ ਰਹੇ ਆ ਵੀ ਕੇਂਦਰ ਵੱਲੋਂ ਜਾਂ ਪੰਜਾਬ ਵੱਲੋਂ ਕੋਈ ਮਦਦ, ਕੋਈ ਸਹਾਇਤਾ ਆਊਗੀ। ਪਰ ਐਲਾਨਾਂ ਤੇ ਬਿਆਨਾਂ ਤੋਂ ਗਾਹਾਂ ਕੁਝ ਨਹੀਂ ਨਿਕਲਿਆ। ਤੇ ਜਦੋਂ ਵੱਡੇ ਅਹੁਦਿਆਂ ਤੇ ਬੈਠੇ ਲੋਕ ਕੋਈ ਗੱਲ ਕਹਿੰਦੇ ਆ, ਫਿਰ ਉਹ ਮੀਡੀਆ 'ਚ ਫਰੰਟ ਪੇਜ ਦੀ ਖਬਰ ਤਾਂ ਬਣਨੀ ਹੁੰਦੀ ਆ। ਤੋਂ ਪਿਛਲੇ ਦਿਨੀ ਮੋਦੀ ਸਾਹਿਬ ਇੱਥੇ ਆ ਕੇ ਕਹਿ ਗਏ ਸੀਗੇ ਵੀ ਇੰਨੇ ਕਰੋੜ ਦੇ ਦਿਆਂਗੇ, ਇੰਨੇ ਕਰੋੜ ਪਹਿਲਾਂ ਪਏ ਆ। ਤੇ ਭਗਵੰਤ ਮਾਨ ਕਹਿੰਦਾ ਅਸੀਂ ਚੱਕ ਦਿਆਂਗੇ ਫੱਟੇ, ਬਥੇਰੇ ਪੈਸੇ ਆ। ਹੁਣ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਆ, ਤੇ ਉੱਥੇ ਬਾਹਰ ਨਿਕਲ ਕੇ ਤਾਂ ਇਹੀ ਕਿਹਾ ਵੀ ਪੰਜਾਬ ਦੀ ਮਦਦ ਦਾ ਹੁੰਗਾਰਾ ਭਰਿਆ, ਵਿਸ਼ੇਸ਼ ਪੈਕੇਜ ਦੀ ਅਸੀਂ ਮੰਗ ਕੀਤੀ ਆ। ਕੇਂਦਰ ਵਾਲੇ ਕਹਿੰਦੇ ਵੀ ਮਤਲਬ ਤੁਸੀਂ ਜੇਬਾਂ ਥੋੜੀਆਂ ਵੱਡੀਆਂ ਕਰਾ ਲਓ, ਤੁਹਾਨੂੰ ਨੋਟਾਂ ਨਾਲ ਤੁੰਨ ਦਿਆਂਗੇ। ਪਰ ਸੱਚਾਈ ਇਹ ਆ ਵੀ ਇਹੋ ਜਿਹੇ ਸ਼ੋਸ਼ੇ, ਇਹੋ ਜਿਹੇ ਡਰਾਮੇ ਅਖਬਾਰਾਂ ਦੇ ਵਿੱਚ ਛਪਣ ਛਪਾਉਣ ਨੂੰ ਵਧੀਆ, ਪਰ ਗਰਾਊਂਡ ਤੇ ਕੱਖ ਨਹੀਂ। ਅਸੀਂ ਤਾਂ ਪਿਛਲੇ ਕਈ ਦਿਨਾਂ ਤੋਂ ਉਡੀਕ ਰਹੇ ਸੀਗੇ ਵੀ ਸ਼ਾਇਦ ਕਿਸੇ ਪਾਸਿਓਂ ਖਬਰ ਆ ਜੇ ਕਿ ਫਲਾਣੇ ਪਿੰਡ ਦੇ ਲੋਕਾਂ ਨੂੰ ਮੁਆਵਜ਼ਾ ਮਿਲ ਗਿਆ ਵਾ, ਇੰਨੇ ਲੱਖ ਦਾ ਮਿਲਿਆ ਜਾਂ ਇੰਨੇ। ਲੋਕ ਤਾਂ ਫਿਰ ਆਪਦੇ ਤੌਰ ਤੇ ਹੁਣ ਲੋਕ ਥੋੜੀ ਉਡੀਕਣਗੇ। ਤੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਇਹੋ ਜਿਹੀਆਂ ਫੋਟੋਆਂ, ਇਹੋ ਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ, ਜਿੱਥੇ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਡੀਜ਼ਲ ਟੈਂਕੀਆਂ ਫੁੱਲ ਕਰਾ ਕੇ ਲੋਕਾਂ ਦੀਆਂ ਪੈਲੀਆਂ ਜਿਹੜੀਆਂ ਨੇ, ਜਿੱਥੇ ਹੜ੍ਹ ਆਇਆ, ਉਹਨੂੰ ਸਾਫ਼ ਕਰਨ ਲੱਗੇ ਹੋਏ ਨੇ, ਘਰ ਬਣਾ ਕੇ ਦੇ ਰਹੇ ਨੇ, ਕਦੇ ਕੁਛ ਕਦੇ ਕੁਛ। ਕਹਿਣ ਤੋਂ ਭਾਵ ਇਹ ਕਿ ਆਮ ਲੋਕਾਂ ਨੇ, ਆਮ ਪੰਜਾਬੀਆਂ ਦੀ ਬਾਹ ਫੜ ਲਈ ਹੈ। ਜਿਨ੍ਹਾਂ ਨੂੰ ਪੰਜਾਬ ਦਾ ਦਰਦ ਸੀ, ਚਾਹੇ ਉਹ ਹਰਿਆਣੇ ਦਾ, ਚਾਹੇ ਹਿਮਾਚਲ ਦਾ, ਚਾਹੇ ਉਹ ਇੰਗਲੈਂਡ ਕੈਨੇਡਾ ਦਾ ਬੰਦਾ, ਉਹਨੇ ਆ ਕੇ ਬਾਹ ਫੜ ਲਈ ਆ। ਪਰ ਪੰਜਾਬ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਵਿੱਚੋਂ ਗਾਇਬ ਆ। ਤੇ ਜੇ ਭਾਰਤ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਕਦੇ ਮੌਕੇ ਤੇ ਕੰਮ ਹੀ ਨਹੀਂ ਆਉਣਾ, ਤੇ ਫਿਰ ਇਹੋ ਜੀ ਸਰਕਾਰ ਦਾ ਕੀ ਅਚਾਰ ਪਾਉਣਾ। ਮੇਰੀ ਸਰਕਾਰ ਨਹੀਂ ਰਹੀ ਤੂੰ ਬਿਲਕੁਲ ਸਰਕਾਰ ਦੇ ਕਾਬਲ। ਇਹ ਸਰਕਾਰ ਕਹਾਉਣ ਦੇ ਕਾਬਲ ਥੋੜੀ ਹੈ। ਨਾ ਤਾਂ ਬਿਪਤਾ ਮੌਕੇ ਦੱਸਿਆ ਵੀ ਅਸੀਂ ਭਾਈ ਅੱਜ ਇਹਨਾਂ ਡੈਮ ਦੇ ਵਿੱਚੋਂ ਪਾਣੀ ਛੱਡਾਂਗੇ, ਤਿਆਰੀ ਕਰ ਲਿਓ। ਤੇ ਜਦੋਂ ਹੜ੍ਹ ਆ ਗਏ ਨਾ, ਉਦੋਂ 5-6 ਦਿਨ ਲੱਭੀ ਸਰਕਾਰ ਕਿਤੇ। ਤੇ ਹੁਣ ਕਦੇ ਜੀ ਅਸੈਂਬਲੀ 'ਚ ਬੰਬ ਫਲਾਤੇ, ਕਦੇ ਫਲਾਣੇ ਥਾਂ ਤੇ ਐ ਕਰਤਾ, ਉਹ ਕਰਤਾ। ਇਹ ਜਬਲੀਆਂ ਦਾ ਕੀ ਫਾਇਦਾ ਜੇ ਤੁਸੀਂ ਦੀਵਾਨੀ ਦੇ ਨਹੀਂ ਸਕਦੇ। ਸੋ ਅਸੀਂ ਤਾਂ ਸਾਰੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਦਰਦ ਸਮਝਣ ਵਾਲੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਆਪਦੇ ਤੌਰ ਤੇ ਆਪਾਂ ਇੱਕ ਦੂਜੇ ਦਾ ਹੱਥ ਫੜੀਏ। ਇਹ ਸਰਕਾਰਾਂ ਸਕੂਰਾਂ ਵਾਲਾ ਐਵੇਂ, ਇਹ ਤਾਂ ਵਿਚਾਰੇ। ਅੱਛਾ ਹੋਰ ਸੁਣੋ, ਮੋਦੀ ਸਾਹਿਬ ਹੋਰ ਹੀ ਬਕਵਾਸ ਕਰੀ ਜਾਂਦੇ, ਕਹਿੰਦੇ ਵੀ ਪੰਜਾਬ ਦੇ ਵਿੱਚ
RSS ਵਾਲੇ ਸਭ ਤੋਂ ਪਹਿਲਾਂ ਪਹੁੰਚੇ ਆ ਜਦੋਂ ਕਹਿੰਦੇ ਹੜ੍ਹ ਵਾਲਾ ਕੰਮ ਆਇਆ। ਬੱਲੇ ਬਈ, ਇੱਥੇ ਪਿਛਲੇ ਦਿਨ ਇੱਕ ਇਹਨਾਂ ਦਾ ਜਮੂਰਾ ਭਕਾਈ ਮਾਰਦਾ ਸੀ ਆਪਣੇ ਚੈਨਲ ਦੇ ਹੇਠਾਂ ਕਿ ਜੀ ਤੁਸੀਂ ਪਤਾ ਨਹੀਂ ਫਾਲਸ ਹੁੱਡ, ਆਹ ਹੁੰਦੀ ਆ ਫਾਲਸ ਹੁੱਡ ਜਿਹੜਾ ਤੁਹਾਡਾ ਮੋਦੀ ਕਪੋੜੇ ਛੱਡੀ ਜਾਂਦਾ। ਇਹ ਗੱਲ ਸੱਚੀ ਆ ਵੀ ਆਏ ਹੋਣੇ ਆ, ਪਰ ਜਿਹੜੇ ਕੰਮ ਨੂੰ ਮੋਦੀ ਕਹਿੰਦਾ ਉਹ ਕੰਮ ਨੂੰ ਨਹੀਂ ਆਏ ਹੋਏ RSS ਵਾਲੇ। RSS ਵਾਲੇ ਜੇ ਆ ਸਕਦੇ ਆ ਤਾਂ ਸਿਰਫ ਇਹ ਕਹਿਣ ਆ ਸਕਦੇ ਆ ਵੀ ਪਾਣੀ ਹੋਰ ਛੱਡ ਦਿਓ, ਰੋੜ ਦਿਓ ਪੰਜਾਬ ਨੂੰ, ਖਤਮ ਕਰ ਦਿਓ ਸਿੱਖਾਂ ਨੂੰ, ਪਾਕਿਸਤਾਨ ਵੀ ਰੋੜਨਾ। ਉਹ ਜਿਹੜੀਆਂ ਇਹੋ ਜੀਆਂ ਜਬਲੀਆਂ। ਅੱਛਾ, ਹੋਰ ਇੱਕ ਮਾਰਿਆ ਗਪੌੜਾ ਉਹਦਾ ਕਮਾਲ ਦਾ, ਕਹਿੰਦਾ ਜੀ 1984 ਚ ਵੀ ਸਿੱਖਾਂ ਦੀ ਬਾਹ ਫੜੀ ਸੀਗੀ RSS ਵਾਲਿਆਂ ਨੇ। ਅੱਜ ਸਾਰੇ ਚੈਨਲਾਂ ਤੇ ਰੌਲਾ ਪਿਆ ਹੋਇਆ, ਆਪਾਂ ਤਾਂ ਰਾਤ ਹੀ ਗੱਲ ਕਰ ਲਈ ਸੀ। ਅੱਜ ਸਾਰੇ ਇੱਥੇ ਪਿੱਟਣ ਲੱਗੇ ਹੋਏ ਨੇਗੇ, ਸਬੂਤ ਪ੍ਰੂਫ ਫੋਟੋਆਂ ਕੱਢ ਕੇ ਲਿਆ ਰਹੇ ਨੇ ਬਈ ਇਹ ਜਿਹੜੀ ਅੱਗ ਲਾਈ ਆ। ਠੀਕ ਆ, ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ, ਇੰਦਰਾ ਗਾਂਧੀ ਨੇ ਟੈਂਕ ਤੋਪ ਬੰਬ ਨਾਲ ਹਮਲਾ ਕੀਤਾ, ਪਰ ਇਹਦੇ ਨਾਲ ਜਿਹੜੀ ਤੁਹਾਡੀ BJP ਆ ਇਹ ਵੀ ਭਾਈ ਬਰਾਬਰ ਦੀ ਦੋਸ਼ੀ ਆ। ਅਡਵਾਨੀ ਸਾਹਿਬ ਜਿਉਂਦੇ ਰਹਿਣ, ਜਿਹੜੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਖੁੱਲ ਕੇ ਲਿਖ ਗਏ ਬਈ ਅਸੀਂ ਜੇ ਨਾ ਚਾਹੁੰਦੇ, ਨਾ ਅਸੀਂ ਜ਼ੋਰ ਪਾਉਂਦੇ, ਕਿੱਥੇ ਇੰਦਰਾ ਨੇ ਇਹ ਕੰਮ ਕਰਨਾ ਸੀ। ਇਹ ਤਾਂ 6 ਮਹੀਨੇ ਕਹਿੰਦੇ ਲੇਟ ਹੋ ਗਿਆ। ਤੇ ਜਦੋਂ ਇੰਦਰਾ ਗਾਂਧੀ ਦਾ ਸੋਧਾ ਲੱਗਿਆ ਉਦੋਂ ਬਾਅਦ ਵਿੱਚ RSS ਵਾਲੇ ਉਸੇ ਹਿੰਦੂ ਕੱਟੜਵਾਦ ਦੀ ਜ਼ਹਿਨੀਅਤ ਦੇ ਵਿੱਚ ਉਹ ਸਾਰਾ ਕੁਝ ਕਰਨ ਕਰਾਉਣ ਦੇ ਵਿੱਚ ਨਾਲ ਸ਼ਾਮਲ ਨੇ। ਹਾਂ, ਮੋਦੀ ਸਾਹਿਬ ਤੇ ਉਹਨਾਂ ਦੀਆਂ ਭੇਡਾਂ ਨੂੰ ਖੋਲ੍ਹਣਾ ਵੀ ਆਪਦੇ ਤੌਰ ਤੇ ਜੋ ਜੱਕੜ ਮਰਜੀ ਮਾਰੀ ਜਾਣ। ਵੈਸੇ RSS ਨੇ ਜਾਂ ਹਿੰਦੂ ਕੱਟੜਵਾਦ ਨੇ ਪਿਛਲੇ 5-5.5 ਸਦੀਆਂ ਤੋਂ ਜੋ ਸਿੱਖਾਂ ਨੂੰ ਭਰਮਾਉਣ ਤੇ ਜ਼ੋਰ ਲਾਇਆ ਹੋਇਆ, ਅੱਜ ਤੱਕ ਸਿੱਖਾਂ ਦੇ ਉੱਤੇ ਇੱਕ ਨਵੇਂ ਪੈਸੇ ਦਾ ਅਸਰ ਨਹੀਂ ਹੋਇਆ। ਜਿਹੜੀਆਂ ਇਹਨਾਂ ਦੀਆਂ ਕੇਸਾਧਾਰੀ ਹਿੰਦੂ ਵਾਲੀਆਂ ਭੇਡਾਂ ਨੇ ਉਹਨਾਂ ਨੂੰ ਵੀ ਸਿੱਖ ਕਹਿੰਦੇ ਆ, ਜਦੋਂ ਮਤਲਬ ਕਹਿੰਦੇ RSS ਦਾ ਏਜੰਟ ਆ, ਬਸ ਇੰਨੀ ਗੱਲ 'ਚ ਹੀ ਸਰ ਜਾਂਦਾ। ਫਿਰ ਉਹਨੂੰ ਤੜੀ ਪਾਰੀ ਕਰਾਰ ਦੇ ਦਿੰਦੇ ਆ ਵੀ ਚਾਹੇ ਵਿੱਚ ਬੈਠਾ ਰਹੇ ਭਰਾਵਾ, ਇਹ ਤੋਂ ਬਚਾ ਕੇ ਗੱਲ ਕਰੋ, ਇਹ ਤਾਂ ਦਿੱਲੀ ਦਾ ਦੱਲਾ, ਨਾਗਪੁਰ ਦਾ ਏਜੰਟ ਆ। ਸੋ ਜਿਹੜਾ RSS ਦਾ ਕੂੜ ਪ੍ਰਚਾਰ ਆ, ਚਾਹੇ ਉਹ ਮੋਦੀ ਹੋਣੀ ਹੋਣ, ਚਾਹੇ ਮੋਦੀ ਦਾ ਛੱਡ ਕੇ ਜੋਗੀ ਹੋਵੇ, ਚਾਹੇ ਉਹ ਜਿਹੜਾ ਉੱਥੇ ਸੰਘ ਸੰਚਾਲਕ ਜਿਹਨੂੰ ਕਹਿੰਦੇ ਆ ਉਹ ਹੋਵੇ, ਕੋਈ ਮਰਜ਼ੀ ਹੋਵੇ ਜੀ, ਸਿੱਖ ਲਈ ਇੰਨੀ ਕੁ ਗੱਲ ਬਹੁਤ ਆ ਵੀ ਕਹੀ ਕਿਹਨੇ। ਸਿੱਖ ਤਾਂ RSS ਵਾਲਿਆਂ ਦੀ ਨਹੀਂ ਸੁਣਦੇ, ਤੇ ਮੋਦੀ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਬਣ ਕੇ RSS ਦੀ ਸ਼ੋਭਾ ਕਰਦੇ ਹੋ ਤੇ ਤੁਹਾਡੀ ਕਾਹਤੋਂ ਸੁਣਨਗੇ? ਨਹੀਂ ਸੁਣਨੀ, ਕਿਉਂਕਿ ਹਰ ਸਿੱਖ ਨੂੰ ਚੰਗੀ ਤਰ੍ਹਾਂ ਪਤਾ ਕਿ 10ਵੇਂ ਪਾਤਸ਼ਾਹ ਦਾ ਹੁਕਮ ਆ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇੰਨੀ ਗੱਲ ਕੀ ਸਿੱਖ ਦਾ ਸਰ ਜਾਂਦਾ ਵੀ ਸਾਡੇ ਕਲਗੀਧਰ ਸ਼ਹਿਨਸ਼ਾਹ ਦਾ ਹੁਕਮ ਆ ਕਿ ਜੇ ਇਹਨਾਂ ਦੇ ਮਗਰ ਲੱਗੇ ਤਾਂ ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਤੇ ਇਸ ਕਰਕੇ ਗੁਰਾਂ ਦਾ ਸਾਜਿਆ ਨਵਾਜਿਆ ਖਾਲਸਾ ਕਦੇ ਇਹਨਾਂ ਦੇ ਚੱਕਰ 'ਚ ਨਹੀਂ ਫਸਦਾ, ਕਦੇ ਇਹਨਾਂ ਦੇ ਟਰੈਪ 'ਚ ਮੱਕੜ ਜਾਲ 'ਚ ਫਸਦਾ ਨਹੀਂ। ਹਾਂ, ਇਹ ਵਿਚਾਰੇ ਲੱਗੇ ਰਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਸਿੱਖਾਂ ਨੂੰ ਭਰਮਾ ਲਾਂਗੇ, ਪਰ ਕੋਈ ਨਾ ਕੋਈ ਇਹੋ ਜਿਹੀ ਕਰਤੂਤ ਕਰ ਬਹਿੰਦੇ ਆ ਜਿਹਦੇ ਨਾਲ ਸਾਰੀ ਖੇਡ ਆ ਜਿਹੜੀ, ਜਦੋਂ ਅਸਲ ਵਿੱਚ ਇਹਨਾਂ ਦਾ ਦਾਅ ਉਦੋਂ ਲੱਗਦਾ ਜਦੋਂ ਇਹ ਭਲੇਸਾ ਦੇ ਕੇ ਪਿਆਰ ਨਾਲ ਵੀ ਅਸੀਂ ਤੁਹਾਡੇ ਭਰਾ ਵਾਂ, ਅਸੀਂ ਤਾਂ ਆਪਾਂ ਤਾਂ ਇੱਕ ਹੀ ਗੱਲ ਆ, ਕੋਈ ਚੱਕਰ ਥੋੜੀ ਆਪਾਂ ਤਾਂ ਇਹ। ਜਦੋਂ ਇਹ ਕਰਦੇ ਕਰਦੇ ਹੌਲੀ ਹੌਲੀ ਨੇੜੇ 'ਚ ਲਾਉਂਦੇ, ਜਦ ਨੂੰ ਕੋਈ ਇਹਨਾਂ ਚੋਂ ਕਰਤੂਤ ਕਰ ਬੈਠਦਾ, ਬਸ ਫਿਰ ਸਾਰੀ ਗੱਲ ਨੰਗੀ ਹੋ ਜਾਂਦੀ। ਸਿੱਖ ਭੋਲਾ ਹੋ ਸਕਦਾ, ਸਿੱਖ ਨੂੰ ਥੋੜੇ ਬਹੁਤੇ ਟਾਈਮ ਲਈ ਤੁਸੀਂ ਉਲਝਾ ਵੀ ਸਕਦੇ ਹੋ, ਪਰ ਜਿੱਦਣ ਉਹਨੂੰ ਸਮਝ ਲੱਗ ਗਈ ਇਹ RSS ਵਾਲੇ ਆ, ਬਸ ਉਦਣ ਹੀ ਗੱਲ ਵਿਗੜ ਜਾਂਦੀ ਹੈ। ਸੋ ਜਿਹੜਾ ਸਾਡੀ ਕੌਮ ਨਾਲ ਬੀਤੇ 5-5.5 ਸਦੀਆਂ 'ਚ ਹੋਇਆ ਉਹ ਤਾਂ ਸਭ ਨੂੰ ਪਤਾ ਹੀ ਆ, ਪਰ ਆਹ ਜਿਹੜਾ ਹੁਣ ਵਾਲਾ ਐਪੀਸੋਡ ਆ 1978 ਤੋਂ ਚੱਲ ਰਿਹਾ, ਇਹਦੇ ਬਾਰੇ ਤਾਂ ਸਾਨੂੰ ਐ ਅੱਖਾਂ ਦੇ ਸਾਹਮਣੇ ਵਾਪਰਿਆ ਸਾਡੇ। ਤੇ ਮੋਦੀ ਸਾਹਿਬ ਚਾਹੁੰਦੇ ਆ ਵੀ ਅਸੀਂ, ਅੱਛਾ ਇਹਨਾਂ 'ਚ ਇੱਕ ਹੁਣੇ ਗਿਆ, ਪਹਿਲੋਂ ਕਾਂਗਰਸ 'ਚ ਹੁੰਦਾ ਸੀ, ਇੱਕ ਤਾਂ ਇਹ ਨਹੀਂ ਪਤਾ ਲੱਗਦਾ ਕਿਹੜਾ ਕਿੱਧਰ ਟਪੂਸੀ ਮਾਰ ਜੇ। ਆਪਾਂ ਕੱਲ ਗੱਲ ਕਰਦੇ ਸੀ ਨਾ, ਇੱਥੇ ਇੱਕ ਜਿਹੜਾ ਅਨਿਲ ਜੋਸ਼ੀ, ਉਹ ਪਤਾ ਹੀ ਨਹੀਂ ਪਹਿਲੋਂ BJP 'ਚ ਹੁੰਦਾ ਸੀ, ਉਹਨਾਂ ਨੇ ਡੱਕਰਿਆ, ਫਿਰ ਅਕਾਲੀਆਂ 'ਚ ਆ ਗਿਆ, ਅਕਾਲੀਆਂ ਦੇ ਵਿੱਚ ਗੱਲ ਨਹੀਂ ਰਲੀ, ਹੁਣ ਕਾਂਗਰਸ ਚਲੇ ਗਿਆ। ਇਵੇਂ ਹੀ ਜਿਹੜਾ ਸੁਨੀਲ ਜਾਖੜ ਆ ਉਹ ਪਹਿਲਾਂ ਕਾਂਗਰਸ 'ਚ ਹੁੰਦਾ ਸੀ, ਹੁਣ BJP 'ਚ ਆ। ਉਹ ਜਿਹੜਾ
ਇਹ ਹਿਸਾਬ ਕਿਤਾਬ ਜਿਹਾ ਪਤਾ ਤਾਂ ਇਹਨਾਂ ਦਾ ਲੱਗਦਾ ਨਹੀਂ ਹੁੰਦਾ ਵੀ ਕੌਣ ਕਿੱਧਰ ਆ। ਇਵੇਂ ਇੱਕ ਕੈਪਟਨ ਆ, ਕੈਪਟਨ ਅਮਰਿੰਦਰ ਸਿੰਘ, ਉਹ ਪਹਿਲਾਂ ਕਾਂਗਰਸ ਵਿੱਚੋਂ ਰਹੇ, 84 ਮੌਕੇ ਛਾਲ ਮਾਰ ਕੇ ਪੰਥ ਚ ਆ ਗਏ, ਕਹਿੰਦੇ ਮੈਨੂੰ ਪੀੜ ਬੜੀ ਹੋਈ ਆ। ਫਿਰ ਟਪੂਸੀ ਮਾਰਨੀ ਪੈ ਗਈ, ਬਾਦਲਕਿਆਂ ਤੋਂ ਸਤੇ ਹੋਏ ਨੇ, ਕਾਂਗਰਸ ਜੁਆਇਨ ਕਰ ਲਈ। ਕੱਲ ਉਹਨਾਂ ਨੇ ਇੱਕ ਕਿਤਾਬ ਰਿਲੀਜ਼ ਸੀ, ਜਿਹੜਾ ਹਰਿੰਦਰ ਬਵੇਜਾ ਸੀਨੀਅਰ ਲੇਖਕਾ ਮੰਨੀ ਜਾਂਦੀ ਆ, ਬੜੀ ਇੰਡੀਆ ਟੂਡੇ ਚ ਉਹਦੀਆਂ ਰਿਪੋਰਟਾਂ ਪੜ੍ਹਦੇ ਹੁੰਦੇ ਸੀ ਉਹਨਾਂ ਦਿਨਾਂ ਚ। ਉਹਦੀ ਕਿਤਾਬ ਆਈ ਆ, ਦੇ ਵਿਲ ਸ਼ੂਟ ਟੂ ਮੈਡਮ ਮਾਈ ਲਾਈਫ ਥਰੂ ਕਨਫਲਿਕਟ, ਇਹ ਉਹਦੀ ਕਿਤਾਬ ਦਾ ਟਾਈਟਲ ਆ। ਇਹ ਕਿਤਾਬ ਦੇ ਰਿਲੀਜ਼ ਕਰਨ ਵਾਲੇ ਸਮਾਰੋਹ ਦੇ ਵਿੱਚ ਇਹਨੂੰ ਹੁਣ ਕਾਂਗਰਸੀ ਕਹਿ ਲਓ, ਅਕਾਲੀ ਕਹਿ ਲਓ, ਭਾਜਪਾਈ ਕਹਿ ਲਓ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਉੱਥੇ ਕਈ ਗੱਲਾਂ ਕੀਤੀਆਂ ਕਿ ਜੀ ਮੈਂ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਰਾਜੀਵ ਗਾਂਧੀ ਦੀ ਮੁਲਾਕਾਤ ਕਰਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਕਹਿੰਦਾ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਖਿਆ ਸੀ ਵੀ ਤੁਸੀਂ ਐਸਐਸਪੀ ਹੋ ਤੇ ਤੁਸੀਂ ਕਰੋ ਕੋਸ਼ਿਸ਼ ਵੀ ਮੈਂ ਮੁਲਾਕਾਤ ਕਰਨੀ ਆ। ਤੇ ਕਹਿੰਦਾ ਵੀ ਅਸੀਂ ਅੰਬਾਲੇ 에ਅਰਪੋਰਟ ਆ ਜਿਹੜਾ, ਉੱਥੇ ਆਉਣਾ ਸੀ ਦਿੱਲੀੋਂ, ਉਹਨੇ ਰਾਜੀਵ ਗਾਂਧੀ ਨੇ, ਅਸੀਂ ਇੱਥੇ ਮਿਲਣਾ ਸੀਗਾ ਸੰਤਾਂ ਨੂੰ, ਪਰ ਲਾਸਟ ਮਿੰਟ ਦੇ ਉੱਤੇ ਨਹੀਂ ਆਏ, ਉਥੋਂ ਦਿੱਲੀੋਂ ਉਡਾਨ ਨਹੀਂ ਭਰੀ ਤੇ ਕਹਿਤਾ ਵੀ ਜੀ ਰਾਜੀਵ ਗਾਂਧੀ ਨੂੰ ਤਾਂ ਘਾਤ ਲਾ ਕੇ ਹਮਲਾ ਹੋ ਸਕਦਾ, ਕੋਈ ਮਾਰ ਦੂ। ਇਸ ਗੱਲ ਦੇ ਵਿੱਚ ਕਹਿੰਦਾ ਜੀ ਫਿਰ ਉਹ ਮੀਟਿੰਗ ਹੋਈ ਨਹੀਂ। ਫਿਰ ਸੰਤ ਕਹਿੰਦਾ ਨਾਰਾਜ਼ ਹੋ ਗਏ, ਫਿਰ ਦੁਬਾਰਾ ਪੰਗਾ, ਹਫ਼ਤੇ 3 ਹਫ਼ਤਿਆਂ ਬਾਅਦ ਕਹਿੰਦਾ ਦੁਬਾਰਾ ਮੁਲਾਕਾਤ ਦਾ ਪ੍ਰਬੰਧ ਕੀਤਾ, ਫਿਰ ਨਹੀਂ ਗੱਲ ਬਣੀ। ਕੁੱਲ ਮਿਲਾ ਕੇ ਜਾਣੀ ਕਿ ਚਲੋ ਉਹਨੇ ਕਾਫੀ ਗੱਲਾਂ ਕੀਤੀਆਂ। ਜੇ ਇੱਕ ਲਾਈਨ ਚ ਨਿਬੇੜਨਾ ਹੋਵੇ ਤਾਂ ਇੰਨਾ ਕਾ ਬਈ ਕਾਂਗਰਸੀ ਰਾਜੀਵ ਗਾਂਧੀ ਦੇ ਕਹਿਣ ਤੇ ਸੰਤ ਭਿੰਡਰਾਂ ਵਾਲਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ 2 ਵਾਰ ਮੁਲਾਕਾਤ ਕਰਾਉਣ ਦੀ ਅਸਫਲ ਕੋਸ਼ਿਸ਼ ਕੀਤੀ, ਮੁਲਾਕਾਤ ਹੋਈ ਨਹੀਂ ਕੋਈ। ਹੁਣ ਇਸ ਗੱਲ ਦਾ ਤਾਂ ਅੱਜ ਕੋਈ ਅਰਥ ਜਿਹਾ ਰਿਹਾ ਨਹੀਂ, ਕਿਉਂਕਿ ਨਾ ਤਾਂ ਰਾਜੀਵ ਗਾਂਧੀ ਆ ਜਿਹੜਾ ਕਹੇ ਵੀ ਹਾਂ ਜੀ ਕੈਪਟਨ ਸੱਚ ਬੋਲਦਾ, ਨਾ ਅੱਜ ਦਰਬਾਰਾ ਸਿੰਘ ਆ ਜਿਹਦਾ ਇਹ ਦੋਸ਼ ਕੱਢਦਾ ਵੀ ਉਹਨੇ ਇਹ ਮਾਹੌਲ ਬਣਾਤਾ ਤੇ ਇੰਦਰਾ ਗਾਂਧੀ ਡਰ ਗਈ, ਤੇ ਨਹੀਂ ਤਾਂ ਜੇ ਮੁਲਾਕਾਤ ਹੋ ਜਾਂਦੀ ਸੰਤਾਂ ਦੀ ਤੇ ਰਾਜੀਵ ਦੀ ਸ਼ਾਇਦ ਕੋਈ ਰਾਹ ਬਣ ਜਾਂਦਾ। ਤੇ ਇਸ ਮੌਕੇ ਦਰਬਾਰਾ ਸਿੰਘ ਵੀ ਹੈ ਨਹੀਂ ਜਿਹੜਾ ਕਹਿ ਸਕੇ ਕਿ ਹਾਂ ਭਾਈ ਮੈਂ ਉਦੋਂ ਕੰਮ ਖਰਾਬ ਕੀਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਹੈ ਨਹੀਂ ਜਿਹੜੇ ਕਹਿਣ ਕਿ ਹਾਂ ਭਾਈ ਮੈਂ ਗਰੰਟੀ ਕਰਦਾ ਅਸੀਂ ਮਿਲਣ ਲੱਗੇ ਸੀ। ਪਰ ਇਸ ਮੌਕੇ ਕਿਸੇ ਦੇ ਦਿਲ ਨੂੰ ਇਹ ਗੱਲ ਲੱਗਦੀ ਨਹੀਂ। ਪਹਿਲੀ ਗੱਲ ਤਾਂ ਇਹ ਆ ਕਿ ਜੁਲਾਈ 1982 ਚ ਜਦੋਂ ਧਰਮ ਯੁੱਧ ਮੋਰਚਾ ਆਰੰਭ ਹੋਇਆ, ਉਸ ਦਿਨ ਤੋਂ ਜਦੋਂ ਤੱਕ ਸੰਤ ਸ਼ਹੀਦ ਹੁੰਦੇ, ਉਹ 1 ਸਕਿੰਟ ਲਈ ਵੀ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਜੇ ਨਿਕਲੇ। ਪਹਿਲੀ ਤਾਂ ਗੱਲ ਇਹ। ਦੂਜਾ ਜਿਹੜਾ ਹੈਗਾ ਵੀ ਉਦੋਂ ਪਹਿਲਾਂ ਜਿਹੜੀ ਮੁਲਾਕਾਤ ਕਰਾਉਣ ਦਾ ਕੋਈ ਹੋਵੇ ਜਦੋਂ, ਤਾਂ ਉਹਦੇ ਵਿੱਚ 2 ਚੀਜ਼ਾਂ ਦਾ ਸਾਡੇ ਮਨ ਵਿੱਚ ਆਉਂਦਾ ਹਿਸਟਰੀ ਦੇ ਪੱਖ ਤੋਂ। ਪਹਿਲਾ ਤਾਂ ਇਹ ਕਿ ਲਾਲਾ ਜਗਤ ਨਰਾਇਣ ਕਾਂਡ ਵਿੱਚ ਸੰਤਾਂ ਦੀ ਗ੍ਰਿਫਤਾਰੀ ਅਤੇ ਰਿਹਾਈ ਤੋਂ ਬਾਅਦ ਦਿੱਲੀ 'ਚ ਇੱਕ ਕਤਲ ਹੋਇਆ ਸੀ, ਜਿਹੜਾ ਇਸ ਮੌਕੇ ਕਾਫੀ ਸਰਗਰਮ ਆਗੂ ਆ ਮਨਜੀਤ ਸਿੰਘ ਜੀਕੇ, ਇਹਦਾ ਪਿਓ ਜਥੇਦਾਰ ਸੰਤੋਖ ਸਿੰਘ, ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਾਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਸਿੱਖ ਭਰਾਵਾਂ ਦਾ, ਸਿੱਖ ਆਗੂਆਂ ਦਾ ਕਾਫੀ ਹਰਮਨ ਪਿਆਰਾ ਆਗੂ ਸੀ। ਜਿੱਦਣ ਲਾਲੇ ਵਾਲੇ ਕੇਸ ਵਿੱਚ ਸੰਤਾਂ ਦੀ ਗ੍ਰਿਫਤਾਰੀ ਹੋਈ ਆ, ਮਹਿਤਾ ਚੌਂਕ ਜਿਹੜੀ ਗੋਲੀ ਚੱਲੀ ਆ, ਉਸ ਮੌਕੇ ਵੀ ਜਥੇਦਾਰ ਸੰਤੋਖ ਸਿੰਘ ਦਾ ਰੋਲ ਕਾਫੀ ਜ਼ਿਆਦਾ ਉੱਥੇ ਚਰਚਾ 'ਚ ਰਿਹਾ। ਖੈਰ, ਜਦੋਂ ਜਥੇਦਾਰ ਸੰਤੋਖ ਸਿੰਘ ਦਾ ਕਤਲ ਹੋ ਗਿਆ ਦਿੱਲੀ 'ਚ, ਸੰਤਾਂ ਨੇ ਤਾਂ ਜਾਣਾ ਹੀ ਸੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ। ਉੱਥੇ ਜਦੋਂ ਗਏ ਆ ਭੋਗ ਮੌਕੇ, ਗਿਆਨੀ ਜੈਲ ਸਿੰਘ ਵੀ ਆਇਆ ਸੀ। ਉਹ ਫੋਟੋ ਅਕਸਰ ਹੀ ਅਖਬਾਰਾਂ ਮੈਗਜ਼ੀਨਾਂ 'ਚ ਛਪਦੀ ਰਹੀ ਆ, ਤੇ ਕਈ ਵਿਚਾਰੇ ਜਿਹੜੇ ਮਤਲਬ ਹੁੰਦੇ ਆ ਨਾ ਜਬਲੀਆਂ ਵਾਲੇ, ਉਹ ਫੋਟੋ ਦਿਖਾ ਕੇ ਕਰੀ ਜਾਣਗੇ ਆਹ ਦੇਖੋ ਸੰਤ ਜਰਨੈਲ ਸਿੰਘ ਤੇ ਗਿਆਨੀ ਜੈਲ ਸਿੰਘ ਇਕੱਠੇ ਬੈਠੇ ਆ।
ਹੁਣ ਸੰਤ ਗਏ ਨੇ ਆਪਦੇ ਪੱਖ ਤੋਂ, ਆਪਦੇ ਨਜ਼ਰੀਏ ਤੋਂ ਉੱਥੇ ਭਾਈ ਜਥੇਦਾਰ ਸੰਤੋਖ ਸਿੰਘ ਦੇ ਭੋਗ ਤੇ ਆਪਣਾ ਇਹ ਜਿਹੜਾ ਗਿਆਨੀ ਜੈਲ ਸਿੰਘ ਆ ਉਹ ਆਪਦੇ ਨਜ਼ਰੀਏ ਤੋਂ ਆਇਆ। ਉਹ ਕਾਫੀ ਜ਼ਿਆਦਾ ਚੱਲਦਾ ਪੁਰਜਾ ਹਰਮਨ ਪਿਆਰਾ ਸੀਗਾ ਤੇ ਉੱਥੇ ਕਾਂਗਰਸ ਨਾਲ ਵੀ, ਇੰਦਰਾ ਨਾਲ ਵੀ ਉਹਦੇ ਕਾਫੀ ਚੰਗੇ ਰਿਲੇਸ਼ਨ ਰਹੇ ਨੇ ਤੇ ਕਾਂਗਰਸੀ ਲੀਡਰ ਵੀ ਬਥੇਰੇ ਆਏ ਗਏ ਹੋਣੇ। ਹੁਣ ਇੱਥੇ ਪੰਜਾਬ ਦੇ ਵਿੱਚ ਆਪਣੇ ਹਜ਼ਾਰਾਂ ਇਹੋ ਜਿਹੇ ਭੋਗ ਹੁੰਦੇ ਆ ਜਿੱਥੇ ਬਹੁਤ ਸਾਰੇ ਅੱਡ-ਅੱਡ ਵਿਚਾਰਧਾਰਾ ਵਾਲੇ ਲੋਕ ਜਿਹੜੇ ਆ ਇਕੱਠੇ ਹੋ ਜਾਂਦੇ। ਇੰਨੀ ਗੱਲ ਦੇ ਨਾਲ ਉਹ ਜੇ ਇਕੱਠੇ ਬੈਠੇ ਹੋਣ ਸੰਗਤ 'ਚ, ਇਹਦੇ ਨਾਲ ਕੌਣ ਕਿਸੇ ਦਾ ਹਮੈਤੀ ਬਣ ਗਿਆ ਜਾਂ ਕੌਣ ਕਿਸੇ ਦਾ ਵਿਰੋਧੀ ਬਣ ਗਿਆ। ਕਈ ਬੰਦੇ ਦੇਖੇ ਆ ਜਿਹੜੇ ਫੋਟੋਆਂ ਜੀਆਂ ਚੱਕ ਕੇ ਵੀ ਆਹ ਦੇਖੋ ਜੀ ਫਲਾਣੇ ਦੀ ਫਲਾਣੇ ਨਾਲ ਫੋਟੋ ਆ ਗਈ। ਉਹ ਭਾਈ ਗੱਲ ਜਿਹੜੀ ਹੁੰਦੀ ਆ ਅਰਥ ਰੱਖਦੀ ਹੁੰਦੀ ਆ, ਉਹ ਜਿਹਦਾ ਕੋਈ ਮਤਲਬ ਬਣਦਾ ਹੋਵੇ। ਫੋਟੋ ਕਾਹਦੀ ਗਰੰਟੀ ਆ ਜੀ। ਖੈਰ, ਜਿਹੜੀ ਗੱਲ ਆਪਾਂ ਕਰਨ ਲੱਗੇ ਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਆ, ਹੋ ਸਕਦਾ ਇਹ ਕੋਈ ਕਾਰਵਾਈ ਚੱਲੀ ਹੋਵੇ, ਪਰ ਇਹ 1982 ਦੇ ਵਿੱਚ ਜੁਲਾਈ ਮਹੀਨੇ ਤੋਂ ਪਹਿਲਾਂ ਦੇ ਕੋਈ ਗੱਲ ਹੋਵੇ ਤਾਂ ਹੋਵੇ। ਪਰ ਉਦੋਂ ਤਾਂ ਸੰਤ ਜਰਨੈਲ ਸਿੰਘ ਦਾ ਇਹ ਜਿਹੜਾ ਬਾਅਦ ਵਾਲਾ ਸਾਰਾ ਜਦੋਂ ਮੋਰਚਾ ਲੱਗਦਾ, ਮੋਰਚੇ ਦੇ ਮੌਕੇ ਜੋ ਉਹਨਾਂ ਦਾ ਰੂਪ ਸਰੂਪ ਬਣਦਾ, ਉਹ ਹੈ ਹੀ ਨਹੀਂ ਸੀ। ਪਹਿਲਾਂ ਤਾਂ ਉਹ ਇੱਕ ਗੁਰਸਿੱਖ ਪ੍ਰਚਾਰਕ ਸੀ ਜਿਹੜੇ ਲੋਕਾਂ ਨੂੰ ਸਪਸ਼ਟ ਤੌਰ ਦੇ ਉੱਤੇ ਦੇਹਧਾਰੀ, ਮੜੀ ਮਸਾਣ ਤੇ ਹੋਰ ਪਖੰਡਾਂ ਤੋਂ ਰੋਕ ਕੇ ਗੁਰੂ ਮਾਨਿਓ ਗ੍ਰੰਥ ਦੇ ਰਾਹ ਤੇ ਤੋਰਦੇ ਸੀ। ਜਿਹੜਾ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੌਲ ਬਣਿਆ, ਉਸ ਮਾਹੌਲ ਵਿੱਚ ਉਹ ਦਰਬਾਰ ਸਾਹਿਬ ਰਹੇ ਨੇ। ਤੇ ਫਿਰ ਮੁਲਾਕਾਤ ਕਿਹੜੇ ਹਿਸਾਬ ਨਾਲ ਹੋਗੀ? ਪਹਿਲਾਂ ਕੋਈ ਆਧਾਰ ਨਹੀਂ ਬਣਦਾ ਮੁਲਾਕਾਤ ਦਾ, ਤੇ ਜਦੋਂ ਆਧਾਰ ਬਣਦਾ ਉਦੋਂ ਸੰਤ ਦਰਬਾਰ ਸਾਹਿਬ ਚੋਂ ਨਹੀਂ ਨਿਕਲੇ। ਹੁਣ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਹੀ ਜਾਣਦਾ ਵੀ ਉਹ ਕੀ ਕਹਿ ਰਿਹਾ ਜਾਂ ਕੀ ਨਹੀਂ ਕਹਿ ਰਿਹਾ। ਪਰ ਸਾਡੇ ਗੱਲ ਕਿਸੇ ਦੇ ਸੰਗਤ ਦੇ ਇਹ ਮਨ ਨਹੀਂ ਲੱਗਦੀ ਕਿ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਰਾਜੀਵ ਗਾਂਧੀ ਨਾਲ ਮੁਲਾਕਾਤ ਕਰਨ ਲਈ ਜਿਹੜੇ ਆ ਸਹਿਮਤ ਹੋਏ ਹੋਣ ਜਾਂ ਉੱਥੇ ਕਿਤੇ ਗਏ ਹੋਣ। ਮੁਲਾਕਾਤ ਤਾਂ ਚਲੋ ਖੈਰ ਹੋਈ ਨਹੀਂ। ਹੁਣ ਅਗਲੀ ਗੱਲ, ਸਾਰੀ ਗੱਲ ਦਾ ਫਿਰ ਮੋਟਾ ਸਿਰਾ ਤਾਂ ਕੈਪਟਨ ਸਾਹਿਬ ਇਹੀ ਬਣਦਾ ਕਿ ਚਾਹੇ ਦਰਬਾਰਾ ਸਿੰਘ ਤੇ ਚਾਹੇ ਤੁਹਾਡਾ ਇੰਦਰਾ ਗਾਂਧੀ ਆ ਤੇ ਚਾਹੇ ਰਾਜੀਵ ਗਾਂਧੀ ਆ, ਸੰਤ ਤਾਂ ਕਿਤੇ ਇਹਦੇ ਚ ਖਲਨਾਇਕ ਨਹੀਂ ਦਿਖਦੇ। ਸੰਤ ਤਾਂ ਫਿਰ ਤਿਆਰ ਹੋ ਗਏ ਸੀ, ਜੇ ਤੁਹਾਡੀ ਗੱਲ ਸੱਚ ਹੀ ਮੰਨ ਲਈਏ ਇੱਕ ਪਲ ਲਈ। ਜਿਹੜਾ ਤੁਸੀਂ ਕਹਿੰਦੇ ਹੋ ਫਿਰ ਮਾਹੌਲ ਜਿਹੜਾ ਹੈਗਾ ਠੀਕ ਹੋ ਸਕਦਾ ਸੀ। ਚਲੋ ਤੁਸੀਂ ਉਦੋਂ ਤਾਂ ਧੋਖਾ ਖਾ ਗਏ ਵੀ ਇਹ ਪੈਰ ਪੈਰ ਦੇ ਉੱਤੇ 2 ਵਾਰੀ ਮੁੱਕਰੇ ਆ ਮੁਲਾਕਾਤ ਤੋਂ। ਹੋਰ ਬੜੇ ਅਕਾਲੀ ਲੀਡਰ ਜਿਹੜੇ ਨੇ ਉਹ ਕਹਿੰਦੇ ਆ ਵੀ ਮੈਡਮ ਨਹੀਂ ਮਾਨਤੇ। 1984 ਤੋਂ ਪਹਿਲਾਂ ਹਰ ਵਾਰੀ ਅਕਾਲੀ ਲੀਡਰਸ਼ਿਪ ਕਿਸੇ ਜਦੋਂ ਤਣ ਪਤਣ ਗੱਲ ਲਾਉਣ ਤੇ ਆਉਂਦੀ ਸੀ ਤਾਂ ਮੈਡਮ ਅਖੀਰਲੇ ਸਕਿੰਟ ਤੇ ਮੁੱਕਰ ਜਾਂਦੀ ਰਹੀ। ਤੇ ਆ ਜਿਹੜੇ ਤੁਸੀਂ ਚੰਦ ਚਾੜਿਆ ਕੈਪਟਨ ਜੀ, 21 ਬੰਦੇ, ਉਬੋਕਿਆਂ ਵਾਲਾ ਸ਼ਾਇਦ ਉਹਦਾ ਨਾਂ ਮੇਜਰ ਸਿੰਘ ਉਬੋਕੇ ਸੀ, ਸਿੰਘ ਦਾ ਨਾਂ ਸ਼ਾਇਦ। ਉਹ ਜਦੋਂ ਮਾਨਾ ਵਾਲਾ ਕਾਂਡ ਹੋਇਆ ਉਹਦੇ ਵਿੱਚ ਵੀ ਉਹਦੇ ਗੋਲੀ ਵੱਜੀ ਸੀ। ਉਹ 21 ਸਿੰਘਾਂ ਸਮੇਤ ਕੈਪਟਨ ਅਮਰਿੰਦਰ ਸਿੰਘ ਕੋਲੇ ਚੰਦਰ ਸ਼ੇਖਰ ਦੀ ਸਰਕਾਰ ਮੌਕੇ ਵਿਚਾਲੇ ਬੰਦੇ ਪਏ, ਉਹਨਾਂ ਨੇ ਸਰੈਂਡਰ ਕੀਤਾ, ਆਤਮ ਸਮਰਪਣ ਕੀਤਾ। ਤੇ ਕੈਪਟਨ ਅਮਰਿੰਦਰ ਸਿੰਘ ਸੁਣਾ ਰਿਹਾ ਕਿ ਜੀ ਮੈਂ ਤਾਂ ਬੜੇ ਮਾਣ ਨਾਲ ਚੰਦਰ ਸ਼ੇਖਰ ਕੋਲੇ ਲੈ ਕੇ ਗਿਆ, ਉੱਥੇ ਜਿਹੜਾ ਉਹਦਾ ਵੱਖਰਾ ਨਿੱਜੀ ਘਰ ਸੀ ਉਹਦੇ ਹਵਾਲੇ ਕਰਤਾ। ਤੇ ਉਹ ਕਹਿੰਦਾ ਜੀ ਬਸ ਹੁਣ ਤੁਸੀਂ ਲਿਆਈ ਚੱਲੋ ਬੰਦੇ ਹੋਰ, ਆਪਾਂ ਹੁਣ ਬਹੁਤ ਸਹੀ ਰਾਹ ਤੇ ਚੱਲ ਪਏ, ਪੰਜਾਬ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਆ ਠੀਕ ਹੋਇਆ। ਕਹਿੰਦਾ 21 ਦੇ 21 ਮਾਰਤੇ। ਹੁਣ ਕੈਪਟਨ ਸਾਹਿਬ ਇਹ ਕਹਿ ਕੇ ਸੁਰਖਰੂ ਹੁੰਦੇ ਫਿਰਦੇ ਆ ਕਿ ਮੇਰੀ ਆਤਮਾ ਤੇ ਬੋਝ ਬੜਾ, ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਮੈਂ ਉਹ ਵਿਚਾਰੇ ਐਵੇਂ ਮਰਵਾ ਛੱਡੇ। ਭਾਈ ਇੱਥੇ ਤਾਂ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਉਸੇ ਦਿਨ ਤੋਂ ਜਦੋਂ ਉਹ 21 ਬੱਚੇ ਕੌਮ ਦੇ ਮਰਵਾਏ ਤੁਸੀਂ, ਕਿ ਭਾਈ ਮੈਂ ਨਹੀਂ ਦੋਸ਼ੀ, ਇਹ ਸਿਸਟਮ ਦੋਸ਼ੀ ਆ, ਕੋਈ ਨਾ ਇਹਨਾਂ ਤੇ ਭਰੋਸਾ ਕਰਿਓ। ਮੈਂ ਕਰ ਬੈਠਿਆ, ਨਾ ਤਾਂ ਇਹ ਇੰਦਰਾ ਗਾਂਧੀ ਆ ਚੰਦਰ ਸ਼ੇਖਰ, ਨਾ ਇਹ ਰਾਜੀਵ ਗਾਂਧੀ ਆ, ਨਾ ਇਹ ਬੇਅੰਤਾ ਬੁੱਚੜ ਆ, ਇਹ ਚੰਦਰ ਸ਼ੇਖਰ ਆ ਜਿਹਨੂੰ ਦੁਨੀਆ ਬੜਾ ਸਤਿਕਾਰ ਕਰਦੀ ਆ ਕਿ ਸਿੱਖਾਂ ਦਾ ਬੜਾ ਖਾਸ ਖਿਆਲ ਰੱਖਦਾ। ਜੇ ਇਹ ਆਪਣੀ ਕੌਮ ਦੇ ਬੱਚੇ ਮਰਵਾਈ ਜਾਂਦਾ ਹੈ ਤਾਂ ਫਿਰ ਯਕੀਨ ਕਿਹਦਾ? ਸੋ ਜਿਹੜੇ ਸਾਡੇ ਭਰਾ ਭਾਰਤ ਮਾਤਾ ਦਾ ਯਕੀਨ ਕਰਦੇ ਆ, ਜਿਹੜੇ ਆਗੂ ਅਜੇ ਵੀ ਨਹੀਂ ਸਮਝੇ ਕਿ ਇਹ ਲੋਕ ਕੌਣ ਨੇ,
ਸਾਡੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਹੁਣ ਤੱਕ ਜਿਹਨੇ ਵੀ ਯਕੀਨ ਕੀਤਾ ਉਹਦੀ ਪਿੱਠ 'ਚ ਛੁਰਾ ਹੀ ਮਾਰਿਆ ਇਹਨਾਂ ਨੇ। ਤੇ ਆਹ ਜਿਹੜਾ ਛੁਰਾ ਹੁਣ ਇਹਨਾਂ ਨੇ ਮਾਰਿਆ 21 ਸਾਡੇ ਕੌਮ ਦੇ ਬੱਚੇ ਮਾਰ ਕੇ, ਇਹਦਾ ਦੋਸ਼ੀ ਜਿੱਥੇ ਕੈਪਟਨ ਆ ਉੱਥੇ ਉਹ ਸਾਰੇ ਨੇ। ਪਰ ਇਹ ਕੋਈ ਅੱਜ ਦੀ ਗੱਲ ਥੋੜੀ ਆ, ਇਹ ਤਾਂ ਜਦੋਂ ਸਿੱਖਾਂ ਦੇ ਕੋਲੇ ਰਾਜ ਭਾਗ ਆਇਆ, ਇੱਥੇ ਇੱਕ ਕਿਤਾਬ ਆ ਡਾਕਟਰ ਪਿਆਰਾ ਸਿੰਘ ਪਦਮ ਦੀ ਆ ਸ਼ਾਇਦ, ਸਿੱਖ ਇਤਿਹਾਸ, ਉਹਦੇ 'ਚ ਸਾਰੀਆਂ ਜਿਹੜੀਆਂ 6 ਆਪਣੀਆਂ ਰਿਆਸਤਾਂ ਸੀ ਉਹਦੇ ਬਾਰੇ ਲਿਖਿਆ ਹੋਇਆ ਕਿ ਰਾਜ ਭਾਗ ਤਾਂ ਸਿੱਖਾਂ ਕੋਲੇ ਸੀ, ਪਰ ਸਾਰਾ ਜਿਹੜਾ ਦਰਬਾਰ ਦਾ ਕੰਮਕਾਰ ਸਾਂਭਣ ਦਾ ਜਗਾੜਮੈਂਟ ਸੀ ਉਹ ਬਹੁਤਾ ਜ਼ਿਆਦਾ ਹਿੰਦੂਆਂ ਕੋਲੇ ਸੀ। ਹਿੰਦੂਆਂ ਨੂੰ ਪੂਰੇ ਅਧਿਕਾਰ ਸੀ, ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਇਹ ਲੋਕ ਬੈਠੇ, ਤੇ ਇਹਨਾਂ ਸਾਰਿਆਂ ਨੇ ਹੀ ਹਰ ਰਿਆਸਤ ਦਾ ਪੂਰਾ ਕੁੰਡਾ ਕਰਵਾ। ਜਿਹੜਾ ਆਪਣੇ ਲਾਹੌਰ ਦਰਬਾਰ ਦਾ ਉਹ ਤਾਂ ਸਾਰਿਆਂ ਨੂੰ ਚੇਤਾ ਡੋਗਰਾ ਗਰਦੀ, ਬੁਰਛਾ ਗਰਦੀ, ਕਿਵੇਂ ਤੇਜਾ ਸਿੰਘ ਤੇ ਲਾਲ ਸਿੰਘ, ਸਿਰਫ ਸਿੰਘ ਉਹਨਾਂ ਨੇ ਜਾਣ ਕੇ ਨਾਂ ਰਖਾਇਆ ਸੀ, ਅਸਲ ਵਿੱਚ ਤਾਂ ਉਹ ਹਿੰਦੂ ਸੀ। ਇਹਨਾਂ ਦੋਨਾਂ ਨੇ ਕਿਵੇਂ ਅੰਗਰੇਜ਼ ਨਾਲ ਰਲ ਕੇ, ਗੁਲਾਬ ਸਿੰਘ ਡੋਗਰੇ ਉਹਨਾਂ ਨੇ ਕਿਵੇਂ ਅੰਗਰੇਜ਼ ਨਾਲ ਰਲ ਕੇ ਸਿੱਖਾਂ ਦਾ ਰਾਜ ਖਤਮ ਕੀਤਾ, ਉਹ ਤਾਂ ਹੁਣ ਸਾਰਿਆਂ ਦੀ ਚੇਤੇ ਆ। ਪਰ ਬਾਕੀ ਜਿਹੜੀਆਂ 5 ਰਿਆਸਤਾਂ ਉੱਥੇ ਜੋ ਜੋ ਚੰਦ ਚਾੜੇ ਆ, ਉਹ ਪਹਿਲੀ ਵਾਰ ਮੈਂ ਜਦੋਂ ਪੜ੍ਹੇ ਨੈਣਾ ਚੋਂ ਨੀਰ ਵਗਦਾ ਸੀ। ਤੇ ਹਰ ਰਿਆਸਤ ਦੇ ਵਿੱਚ ਬਿਠਾ ਲਓ ਇਹਨਾਂ ਨੂੰ ਗੱਦੀਆਂ ਤੇ, ਕਰ ਲਓ ਇਹਨਾਂ ਦਾ ਯਕੀਨ। ਤੇ ਆਹ ਹੁਣ ਮੋਦੀ ਸਾਹਿਬ ਫੇਰ ਲੱਗੇ ਹੋਏ ਨੇ ਬਈ ਜੀ ਹੜ੍ਹਾਂ ਮੌਕੇ ਅਸੀਂ ਉੱਥੇ ਆਏ ਸੀ, ਅਸੀਂ ਆਓ ਸੀ। ਭਾਈ ਸਾਹਿਬ ਪਤਾ, ਤੁਸੀਂ ਦਿਲ 'ਚ ਪਾਪ ਰੱਖਦੇ ਹੋ। ਇੱਕ ਪਾਸੇ ਸੱਪ ਬੈਠਾ ਹੋਵੇ ਨਾ, ਇੱਕ ਪਾਸੇ ਤੁਹਾਡੇ ਵਰਗਾ ਬੈਠਾ ਹੋਵੇ RSS ਵਾਲਾ ਹਿੰਦੂ ਕੱਟੜਪੰਥੀ, ਸੱਪ ਤੇ ਭਰੋਸਾ ਕੀਤਾ ਜਾ ਸਕਦਾ ਕਿ ਸ਼ਾਇਦ ਡੰਗ ਨਾ ਮਾਰੇ, ਪਰ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀ ਇਹ ਤੇ ਭਰੋਸਾ ਨਾ ਕਰ ਲਓ। ਜਿਹਨੇ ਜਿਹਨੇ ਕੀਤਾ ਉਹਦੇ ਨਾਲ ਜੋ ਹੋਇਆ ਉਹ ਸਭ ਦੇ ਸਾਹਮਣੇ। ਖੈਰ ਇਹਨਾਂ ਦਿਨਾਂ ਦੇ ਵਿੱਚ BSF ਲੱਗਣ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਕਿ ਆਪਣੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾ ਸਕਦੀ। ਤੇ ਇੱਕ ਸੱਜਣ ਨੇ ਇਹਦੇ ਉੱਤੇ ਆਪਦਾ ਟਿੱਪਣੀ ਕੀਤੀ ਆ ਕਿ ਹੁਣੇ ਐਲਾਨ ਕਰ ਲਓ ਕਿ ਕਾਲੀ ਦੀਵਾਲੀ ਮਨਾਵਾਂਗੇ। ਚਲੋ ਉਹਨੇ ਆਪਦੇ ਹਿਸਾਬ ਨਾਲ ਕਿਹਾ, ਪਰ ਮੈਂ ਇਹ ਸੋਚ ਰਿਹਾ ਕਿ 1992 ਦੇ ਵਿੱਚ ਆ ਪਈਆਂ ਇਤਿਹਾਸ ਦੀਆਂ ਕਿਤਾਬਾਂ ਦਾ ਢੇਰ ਲੱਗਿਆ ਪਿਆ, ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਅਕਤੂਬਰ 'ਚ 9 ਅਕਤੂਬਰ ਨੂੰ ਸ਼ਹੀਦੀ ਹੋਈ, ਫਾਂਸੀ ਚਾੜਿਆ ਗਿਆ। ਸ਼੍ਰੋਮਣੀ ਕਮੇਟੀ ਨੇ ਪੰਥ ਦੀ ਤਰਜਮਾਨੀ ਕਰਦਿਆਂ ਕਹਿ ਦਿੱਤਾ ਕਿ ਕਾਲੀ ਦੀਵਾਲੀ ਮਨਾਈ ਜਾਊ। ਸਾਰਾ ਇੰਡੀਅਨ ਸਿਸਟਮ ਟੌੜਾ ਸਾਹਿਬ ਦੇ ਦੁਆਲੇ ਹੋ ਬਈ ਜੀ, ਮਿਹਨਤ ਕਰਾ ਲਓ, ਤਰਲਾ ਕਰਾ ਲਓ, ਪੈਰੀਆਂ ਹੱਥ ਲਵਾ ਲਓ, ਕਾਲੀ ਦੀਵਾਲੀ ਵਾਲਾ। ਟੌੜਾ ਸਾਹਿਬ ਫੇਰ ਪਿੱਛੇ ਬੈਕਫਾਇਰ ਕਰ ਗਏ। ਪਰ ਜੇ ਕਿਤੇ ਸ਼੍ਰੋਮਣੀ ਕਮੇਟੀ ਉਦੋਂ ਮਤਾ ਪਾ ਲੈਂਦੀ ਕਿ ਆਪਾਂ ਚਲੋ ਮਨਾਉਂਦੇ ਆ, ਇੱਕ ਪੱਜ ਰੱਖਿਆ ਹੋਇਆ ਦੀਵਾਲੀ ਵਾਲੇ ਦਿਨ ਨਾਲ ਜੋੜੀ ਹੋਈ ਆ ਸਾਡੇ ਰਵਾਇਤ, ਇਹ 6ਵੇਂ ਪਾਤਸ਼ਾਹ ਦਾ ਇੱਥੇ ਆਉਣ ਕਰਕੇ ਜੀ, ਉਹਨੂੰ ਸਿੰਬੋਲਿਕ ਤੌਰ ਤੇ ਮਨਾਇਆ ਕਰਾਂਗੇ, ਪਰ ਦੀਵਾਲੀ ਤੋਂ ਖੜਾ ਛਡਾਉਣਾ ਨਹੀਂ ਮਨਾਇਆ ਕਰਨੀ ਦੀਵਾਲੀ। ਇਹ ਸਾਡੇ ਸ਼ਹੀਦਾਂ, ਇਹ ਸਾਡੇ ਯੋਧਿਆਂ ਨੂੰ ਫਾਂਸੀਆਂ ਤੇ ਚੜ੍ਹਦੇ। ਚਲੋ ਜਿਹੜੀ ਗੱਲ ਉਦੋਂ ਨਹੀਂ ਹੋਈ ਹੁਣ ਕਰ ਲਓ। ਹੁਣ ਤਾਂ ਬਾਦਲਦਾਰ ਵਾਲਿਓ ਤੁਹਾਡੇ ਵੀ ਉਹਨਾਂ ਨੇ ਲੱਤ ਮਾਰਤੀ ਆ ਟਕਾ ਕੇ ਪਿੱਛੇ। ਇਸ ਮੌਕੇ ਸਿੱਖ ਜਗਤ ਦੇ ਵਿੱਚ ਭਾਜਪਾ ਦੇ ਪ੍ਰਤੀ ਕੋਈ ਸੌਫਟ ਕਾਰਨਰ ਨਹੀਂ। ਹਿੰਦੂ ਕੱਟੜਵਾਦ ਸਾਰੇ ਭਾਰਤ ਵਿੱਚ ਲੋਕਾਂ ਨੂੰ ਬਾਣੀ ਪਾਈ ਫਿਰਦਾ। ਸੋ ਇਸ ਮੌਕੇ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ ਐਲਾਨ ਹੋ ਹੀ ਜਾਣਾ ਚਾਹੀਦਾ ਕਿ ਦੀਵਾਲੀ ਅਸੀਂ ਨਹੀਂ ਮਨਾਇਆ ਕਰ, ਕਾਲੀ ਚਿੱਟੀ ਜਿਹੜੀ ਵੀ ਮਰਜ਼ੀ ਮਨਾ ਲਓ, ਪਰ ਦੀਵਾਲੀ ਵਾਲਾ ਕੰਮ ਫਾਹਾ ਵੱਢੋ, ਪਰ ਇਹ ਤੋਂ ਲੈਣਾ ਕੀ। ਖੈਰ ਸ਼ੋਸ਼ੇ ਡਰਾਮੇ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਆ। ਆ ਤੁਹਾਡੇ ਸਾਹਮਣੇ ਆ ਦੇਹਰਾਦੂਨ ਦੇ ਵਿੱਚ ਕੋਈ ਸਟੂਡੈਂਟਸ ਦਾ, ਵਿਦਿਆਰਥੀਆਂ ਦੀ ਐਜੀਟੇਸ਼ਨ ਚੱਲ ਰਹੀ ਆ, ਉੱਥੇ ਫੋਟੋਆਂ ਵੀਡੀਓਜ਼ ਆ ਰਹੀਆਂ, ਕਿਸੇ ਦੇ ਵੀ ਨੇਮ ਪਲੇਟ ਨਹੀਂ ਲੱਗੀ ਹੋਈ, ਅਣਪਛਾਤੀ ਪੁਲਿਸ ਭੇਜ। ਤੇ ਇਹੀ ਕੁਛ ਲੇਹ ਲਦਾਖ 'ਚ ਚੱਲ ਰਿਹਾ ਬਈ
ਉਥੋਂ ਦੇ ਲੋਕ ਪਿੱਟ ਰਹੇ ਨੇ ਕਿ ਬਾਹਰੋਂ ਆਏ ਲੋਕ ਸਾਡੀ ਸੱਭਿਆਚਾਰ ਸਾਡੀ ਸੰਸਕ੍ਰਿਤੀ ਨੂੰ ਖਤਮ ਕਰ ਰਹੇ ਆ, ਜ਼ਮੀਨਾਂ ਖਰੀਦ ਰਹੇ ਨੇ। ਇਹੀ ਰੌਲਾ ਆਪਣਾ ਪੰਜਾਬ ਦਾ। ਉਹਨਾਂ ਨੂੰ ਕਹਿੰਦੇ ISI ਨਾਲ ਰਲ ਗਿਆ ਤੇ ਆਪਾਂ ਨੂੰ ਤਾਂ ਪੱਕਾ ਹੀ ਪਾਕਿਸਤਾਨ ਦੇ ਏਜੰਟ ਬਣਾਇਆ ਹੋਇਆ। ਖੈਰ, ਕੋਈ ਰਹਿ ਨਾ ਜਾਵੇ ਭਾਰਤ ਵਿੱਚ। ਜੇ ਕਿਸੇ ਨੇ ਆਪਦਾ ਹੱਕ ਮੰਗ ਲਿਆ, ਉਹ ਬਸ ਪਾਕਿਸਤਾਨ ਦੀ ਸ਼ਹਿ ਤੇ ਹੀ ਮੰਗਦਾ, ਉਹਨੂੰ ਪਾਕਿਸਤਾਨ ਦੀ ਸ਼ਹਿ ਹੁੰਦੀ। ਹੈਰਾਨੀ ਦੀ ਗੱਲ ਇਹ ਆ ਕਿ ਪਿਛਲੇ 40 ਸਾਲ ਤੋਂ 50 ਸਾਲ ਤੋਂ ਇਹ ਜਿਹੜਾ ਵਾਕ ਆ ਇੰਨਾ ਜ਼ਿਆਦਾ ਆਮ ਹੋ ਗਿਆ ਵੀ ਹੁਣ ਤਾਂ ਪੱਤਰਕਾਰ ਪਹਿਲਾਂ ਹੀ ਸੋਚੀ ਬੈਠਾ ਹੁੰਦਾ। ਕਈ ਵਾਰੀ ਜੇ ਕੋਈ ਨਾ ਜਾਵੇ ਨਾ ਪ੍ਰੈਸ ਕਾਨਫਰੰਸ ਵਿੱਚ, ਉਹ ਆਪੇ ਹੀ ਲਾ ਦਿੰਦਾ ਵੀ ਉਹਨੇ ਆਹੀ ਕਿਹਾ ਹੋਣਾ ਵਾ, ਫਲਾਨਾ ਪਾਕਿਸਤਾਨ ਦਾ ਏਜੰਟ। ਸਾਡੇ ਵੱਡੇ ਵਡੇਰਿਆਂ ਨੇ 1947 ਮੌਕੇ ਇਹਨਾਂ ਨਾਲ ਰਲ ਕੇ ਜਿੱਥੇ ਸਾਡੇ ਤੇ ਅਹਿਸਾਨ ਕੀਤਾ, ਸਾਨੂੰ ਇਹਨਾਂ ਦਾ ਗੰਦਾ ਚਿਹਰਾ ਬੇਨਕਾਬ ਦੇਖਣ ਦਾ ਮੌਕਾ ਮਿਲਿਆ, ਉੱਥੇ ਇਹ ਵੀ ਗੱਲ ਹੈ ਕਿ ਸਾਨੂੰ ਇੰਨੇ ਕੁ ਬਗੈਰ ਅਕਲ ਵੀ ਨਹੀਂ ਸੀ ਆਉਣੀ। ਸਾਡੀ ਕੌਮ ਦੇ ਵਿੱਚੋਂ ਬਹੁਤੀਆਂ ਕੇਸਾਧਾਰੀ ਭੇਡਾਂ ਨੂੰ ਤਾਂ ਹਜੇ ਦਰਬਾਰ ਸਾਹਿਬ ਦੇ ਉੱਤੇ ਜਾਂ ਗਲਾਂ 'ਚ ਨਵੰਬਰ 'ਚ ਟਾਇਰ ਪਵਾ ਕੇ ਅਕਲ ਨਹੀਂ ਆਈ। ਅਜੇ ਹੋਰ ਆ ਜਿਹੜੇ ਥਾਂ ਥਾਂ ਤੇ ਬੇਅਦਬੀਆਂ ਹੋਈਆਂ, ਹੋਰ ਬਹੁਤ ਜ਼ੁਲਮ ਹੋ ਰਿਹਾ ਲੋਕਾਂ ਦਾ। ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਉੱਤੇ ਇਸ ਮੌਕੇ ਇੰਡੀਅਨ ਏਜੰਟ ਬੈਠੇ। ਮੈਂ ਫੌਜ ਦੀ ਜਾਂ ਪੁਲਿਸ ਦੀ ਗੱਲ ਨਹੀਂ ਕਰਦਾ, ਮੈਂ ਪੋਲੀਟੀਕਲ ਸੈਟਅਪ ਦੀ ਗੱਲ ਨਹੀਂ ਕਰਦਾ। ਜਿਹੜੇ ਬੰਦੇ ਨੂੰ ਦਿਮਾਗ ਨੂੰ ਜ਼ਿਆਦਾ ਲੱਗਦਾ ਨਾ ਕਿ ਮੈਂ ਬੜਾ ਸਿਆਣਾ ਤੇ ਇਹਨਾਂ ਤੋਂ ਅਕਲ ਨਹੀਂ ਘੁਮਾਉਣ ਵਰਗਿਆਂ ਨੂੰ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਅੰਮ੍ਰਿਤਸਰ ਆਓ, ਤੁਹਾਨੂੰ 1 ਮਹੀਨਾ ਮੈਂ ਰੱਖੂ ਆਪਦੇ ਖਰਚੇ ਤੇ, ਤੁਹਾਨੂੰ ਨਾਲ ਰੱਖ ਕੇ ਘੁਮਾਵਾਂਗੇ। ਤੁਸੀਂ ਆਪੇ ਸੋਚੋਗੇ ਕਿ ਅਸੀਂ ਇਉਂ ਸੋਚਿਆ ਨਹੀਂ। ਗੱਲ ਤਾਂ ਠੀਕ ਕਹਿੰਦੇ ਹੋ ਤੁਸੀਂ। ਤੇ ਜੇ ਫੇਰ ਵੀ ਤੁਹਾਡੇ ਗਿਆਨ ਚਕਸ਼ੂ ਜਿਹਨੂੰ ਕਹਿੰਦੇ ਆ ਨਾ ਖੁੱਲਣ, ਫਿਰ ਇੱਕ ਕਾਰ ਦੇ ਵਿੱਚ ਬੈਠੋ, ਉਹਨੂੰ 100 ਦੀ ਸਪੀਡ ਤੇ ਭਜਾਓ ਤੇ ਸਾਹਮਣੇ ਟਰੱਕ ਟਰੁੱਕ 'ਚ ਮਾਰੋ, ਸ਼ਾਇਦ ਦਿਮਾਗ ਖੁੱਲ ਜਾਵੇ, ਖੋਪੜ ਖੁੱਲ ਜਾਵੇ ਤੇ ਵਿੱਚੋਂ ਕੋਈ ਚੱਜ ਹਲ ਦੀ ਗੱਲ ਆ ਜਾਵੇ ਵੀ ਹਾਂ ਯਾਰ ਸਾਨੂੰ ਸਾਡੀ ਹੌਣ ਅਕਲ ਆਉਣ ਲੱਗੀ। ਸੁਣੋ, ਇੱਥੇ ਜੇਕਰ ਕੋਈ ਗਰੀਲਾ ਜ਼ਿੰਦਗੀ ਜਾਂ ਕੋਈ ਸੰਘਰਸ਼, ਕੋਈ ਅੰਦੋਲਨ ਚੱਲੇ, ਜਿਵੇਂ ਪਿਛਲੇ ਦੌਰ 'ਚ ਇੰਡੀਅਨ ਸਿਸਟਮ ਨੇ ਲੋਕਾਂ ਨੂੰ ਹਥਿਆਰਬੰਦ ਹੋ ਕੇ ਲੜਨ ਲਈ ਮਜਬੂਰ ਕਰਤਾ ਸੀ, ਉਦੋਂ ਅਸੀਂ ਇਹ ਦੇਖਦੇ ਸੀ ਕਿ ਪੰਜਾਬ ਦੇ ਹਰ ਮੋੜ ਦੇ ਉੱਤੇ ਜੇ ਕੋਈ ਖੋਖਾ ਦੁਕਾਨਾਂ ਨੇ, ਉਹ ਪੰਜਾਬੀਆਂ ਦੀਆਂ ਨੇ। ਤੇ ਜਿਹੜਾ ਮੁੰਡਾ ਭਗੌੜਾ ਹੁੰਦਾ ਸੀ, ਉਹ ਪਿੰਡ ਦੇ ਬਾਹਰ ਖੋਖੇ ਤੇ ਦੁਕਾਨ ਤੇ ਆਪਦੇ ਪਿੰਡ ਦੇ ਬੰਦਿਆਂ ਨੂੰ ਸੁਨੇਹਾ ਦੇ ਦਿੰਦਾ ਸੀ ਵੀ ਯਾਰ ਸਾਡੇ ਘਰੇ ਆਹ ਕਹਿ ਦਿਓ, ਉਹ ਕਹਿ ਦਿਓ। ਚਾਹ ਵਾਲੀਆਂ ਦੁਕਾਨਾਂ ਪੰਜਾਬ 'ਚ, ਚਾਹੇ ਕਿਸੇ ਹੋਰ ਕੰਮਕਾਰ ਵਾਲੀਆਂ ਦੁਕਾਨਾਂ, ਸਭ ਥਾਂ ਦੇ ਉੱਤੇ ਪੰਜਾਬੀ ਬੰਦੇ ਹੁੰਦੇ ਸੀ। 10% ਗੈਰ ਪੰਜਾਬੀ ਹੁੰਦਾ ਸੀ। ਪੰਜਾਬ ਦੇ ਲੋਕ ਜਿਹੜੇ ਸੀ ਇੱਕ ਦੂਜੇ ਦਾ ਦੁੱਖ ਦਰਦ ਸਮਝਦੇ ਸੀ, ਲੜਨਾ ਸੌਖਾ ਸੀ ਕਿਉਂਕਿ ਇੱਕ ਨੈਟਵਰਕ ਜਿਹੜਾ ਹੁੰਦਾ ਉਹਦੀ ਬੜੀ ਅਹਿਮੀਅਤ ਹੁੰਦੀ। ਪਿਛਲੇ 30-35 ਸਾਲਾਂ 'ਚ 10% ਪੰਜਾਬੀ ਰਹਿ ਗਿਆ, ਉਹ ਵੀ ਝੂਠ ਬੋਲਦਾ ਮੈਂ। ਹਰ ਥਾਂ ਦੇ ਉੱਤੇ ਜਿੱਥੇ ਇੱਕ ਜਦੋਂ ਕਿਸੇ ਨੇ ਲੜਾਈ ਲੜਨੀ ਆ, ਉਹਨੂੰ ਘਰ ਤੋਂ ਬਾਹਰ ਰਹਿਣਾ ਪਊ। ਘਰ ਤੋਂ ਬਾਹਰ ਜਿੰਨੇ ਵੀ ਟਿਕਾਣੇ ਨੇ, ਜੇ ਕਿਸੇ ਬੰਦੇ ਨੇ ਕਿਸੇ ਹੋਟਲ ਤੇ ਬਹਿਣਾ, ਕਿਸੇ ਢਾਬੇ ਤੇ ਬਹਿਣਾ, ਕਿਸੇ ਦੁਕਾਨ ਤੇ ਬਹਿਣਾ, ਕਿਸੇ ਤੇ ਮੂੰਗਫਲੀ ਖਾਣੀ ਆ, ਕਿਸੇ ਤੇ ਗੋਲ ਗੱਪੇ ਲੈਣੇ, ਬਾਹਰ ਜ਼ਿੰਦਗੀ ਜਿਉਣ ਵਾਲੇ ਜਿੰਨੇ ਵੀ ਤੁਹਾਨੂੰ ਮਿਲਣਗੇ, ਉਹ ਦਿੱਲੀ ਦੇ ਭੇਜੇ ਹੋਏ ਲੋਕ ਨੇ। ਉਹਨਾਂ ਸਾਰਿਆਂ ਨੂੰ ਬੜੀ ਸਹਿਜ ਤੇ ਬੜੀ ਵਿਉਂਤ ਨਾਲ ਥਾਂ ਥਾਂ ਤੇ ਟਿਕਾ ਦਿੱਤਾ ਗਿਆ। ਜਿਵੇਂ ਪੁਰਾਣੇ ਕਰਦੇ ਸੀ ਨਾ ਰਾਜੇ ਮਹਾਰਾਜੇ, ਵੀ ਪਹਿਲੋਂ ਆਪਦੇ ਬੰਦੇ ਭੇਜ ਦਿੰਦੇ ਸੀ ਤੇ ਫਿਰ ਉਹ ਕਿਲੇ ਦੇ ਅੰਦਰ, ਦੁਸ਼ਮਣ ਦੇ ਕਿਲੇ ਦੇ ਅੰਦਰ ਬਹਿ ਕੇ ਮੌਕੇ ਦੀ ਉਡੀਕ ਕਰਦੇ ਸੀ। ਇਵੇਂ ਇਹ ਉਡੀਕ ਕੀਤੀ ਜਾ ਰਹੀ। ਇਸ ਮੌਕੇ ਹਜ਼ਾਰਾਂ ਇਹੋ ਜਿਹੇ ਸਕੂਲ ਨੇ, ਹਜ਼ਾਰਾਂ ਇਹੋ ਜਿਹੇ ਵਿਦਿਅਕ ਅਦਾਰੇ ਨੇ ਜਿੱਥੇ ਪੰਜਾਬ ਦੇ ਧੀਆਂ ਪੁੱਤਾਂ ਦਾ ਬਾਹਮਣੀਕਰਨ ਕੀਤਾ ਜਾ ਰਿਹਾ, ਉਹਨਾਂ ਨੂੰ ਆਪਦੇ ਧਰਮ ਅਤੇ ਆਪਦੀ ਬੋਲੀ ਤੋਂ ਤੋੜਿਆ ਜਾ ਰਿਹਾ। ਬੀਤੇ ਦੌਰ ਦੇ ਵਿੱਚ ਹਜ਼ਾਰਾਂ ਇਹੋ ਜਿਹੇ, ਲੱਖਾਂ ਇਹੋ ਜਿਹੇ ਸਾਡੇ ਬਜ਼ੁਰਗ ਨੇ ਜਿਹੜੇ ਸਕੂਲਾਂ ਕਾਲਜਾਂ 'ਚ ਵੜੇ ਨਹੀਂ, ਕਦੇ ਨਹੀਂ ਦਾਖਲ ਹੋਏ, ਅਨਪੜ੍ਹ ਕਹਿ ਲਓ ਜਾਂ ਘੱਟ ਪੜ੍ਹੇ ਲਿਖੇ ਲੋਕ ਨੇ, ਉਹਨਾਂ ਦਾ ਸਿੱਖੀ ਸੜਕ ਕਮਾਲ ਦਾ। ਪਰ ਹੁਣ ਜਿਹੜੇ ਪੜ੍ਹੇ ਲਿਖੇ ਨੇ, ਉਹ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਉਹ ਕਿਵੇਂ ਸਿੱਖ ਸੰਘਰਸ਼ ਦੇ ਖਿਲਾਫ, ਪੰਜਾਬ ਦੇ ਹੱਕਾਂ ਦੇ ਖਿਲਾਫ ਬੋਲਦੇ ਆ, ਲਿਖਦੇ। ਉਹ ਕਿਉਂ ਇਦਾਂ ਦੇ ਨੇ? ਉਹ ਉਹੋ ਜਿਹੇ ਸਿੱਖ ਕਿਉਂ ਨਹੀਂ ਜਿਹੋ ਜਿਹੇ ਇੱਕ ਸਿੱਖ ਨੂੰ ਹੋਣਾ ਚਾਹੀਦਾ? ਉਹ ਕੇਸਾਧਾਰੀ ਹਿੰਦੂ ਕਿਵੇਂ ਬਣੇ ਨੇ?
ਆਲੇ ਦੁਆਲੇ 'ਚ ਉਹਨਾਂ ਨੂੰ ਸਿੱਖਾਂ ਵਰਗੀ ਸ਼ਕਲ ਰੱਖਣ ਦਾ, ਵੀ ਆਪਾਂ ਯਾਰ ਸਿੱਖਾਂ ਦੇ ਘਰੇ ਜੰਮੇ ਆ, ਆਪਾਂ ਨੂੰ ਸਿੱਖਾਂ ਵਰਗੀ ਸ਼ਕਲ ਹੋਣੀ ਚਾਹੀਦੀ ਆ, ਦੂਰੋਂ ਦਿਖਣਾ ਚਾਹੀਦਾ ਸਿੱਖਾਂ ਦਾ ਮੁੰਡਾ। ਅਸੀਂ ਕਾਰ ਤੇ ਕਿਉਂ ਲਿਖੀਏ ਵੀ ਮਗਰਲੇ ਪਾਸੇ ਵੀ ਹਾਂ ਵੀ ਇਹ ਤੋਂ ਪਤਾ ਲੱਗ ਜੇ ਵੀ ਇਹ ਸਿੱਖਾਂ ਦਾ ਮੁੰਡਾ। ਇਹ ਸਾਰਾ ਕੁਝ ਇੱਕ ਮਾਹੌਲ ਸਿਰਜਿਆ ਜਾ ਰਿਹਾ ਜਿਹਦੇ ਵਿੱਚ ਸਿੱਖਾਂ ਕੋਲੋਂ ਸਿੱਖੀ ਛਡਵਾਉਣ ਦਾ ਚੱਲ ਰਿਹਾ ਚੱਕਰ। ਹੁਣ ਇਸ ਸਾਰੇ ਕਾਸੇ ਦੇ ਬਹੁਤ ਸਾਰੇ ਇਫੈਕਟ ਪੈਂਦੇ ਹੁੰਦੇ, ਜਿਵੇਂ ਤੁਸੀਂ ਦੇਖਦੇ ਹੋ ਅਕਸਰ ਹੀ ਕਹਿੰਦੇ ਅਸੀਂ ਬੜੇ ਸਿਆਣੇ ਆ, ਸੂਝਵਾਨ ਆ। ਉਹ ਕਹਿਣਗੇ ਜੀ ਸਿੱਖ ਇਤਿਹਾਸ ਨੂੰ ਲੋਕਾਂ 'ਚ ਦਿਖਾਉਣ ਲਈ ਫਿਲਮਾਂ ਨਾਟਕਾਂ ਦੇ ਰਾਹੀਂ ਖੁੱਲ੍ਹ ਹੋਣੀ ਚਾਹੀਦੀ ਆ, ਜਿਹੜੇ ਸਾਡੇ ਸਿੱਖ ਨਾਇਕ ਨੇ ਉਹਨਾਂ ਨੂੰ ਦਿਖਾਉਣ ਦੀ। ਹੁਣ ਆਪਾਂ ਬੀਤੇ ਦੌਰ ਵਿੱਚ ਇਹ ਗੱਲ ਅਕਸਰ ਕਰਦੇ ਰਹੇ ਆ ਕਿ ਇੱਕ ਪੀਕੇ ਫਿਲਮ ਆਈ ਸੀ, ਪੀਕੇ ਦੇ ਵਿੱਚ ਆਮਰ ਖਾਨ ਹਿੰਦੂ ਧਰਮ ਦੇ ਇੱਕ ਜਿਹੜੀ ਉਹਨਾਂ ਦੀ ਤਿੱਕੜੀ ਆ, ਬ੍ਰਹਮਾ ਵਿਸ਼ਨੂੰ ਮਹੇਸ਼, ਜਾਂ ਉੱਥੇ ਸ਼ਿਵ ਜੀ ਦਾ ਬੜਾ ਸਤਿਕਾਰ ਆ, ਕ੍ਰਿਸ਼ਨ ਰਾਮਚੰਦਰ, ਇਹ ਸਾਰੇ ਹੀ ਉਹਨਾਂ ਦੇ ਸਤਿਕਾਰਯੋਗ ਪਾਤਰ ਨੇ। ਕਿਸੇ ਵੀ ਕੌਮ ਦੇ ਧਰਮ ਦੇ ਅਸੀਂ ਇਹਨਾਂ ਪਾਤਰਾਂ ਦੇ ਜਾਂ ਇਹਨਾਂ ਨਾਇਕਾਂ ਦੇ ਤਿਰਸਕਾਰ ਦੇ ਕਦੇ ਵੀ ਹੱਕ 'ਚ ਨਹੀਂ। ਜਦੋਂ ਕੋਈ ਛੇੜ ਦਿੰਦਾ ਫਿਰ ਸੱਚ ਬੋਲ ਦਈਦਾ, ਫਿਰ ਮਿਰਚਾਂ ਤਾਂ ਲੱਗਣੀਆਂ ਹੁੰਦੀਆਂ ਵਿਚਾਰਿਆਂ ਨੂੰ, ਪਰ ਅਸੀਂ ਤਿਰਸਕਾਰ ਨਹੀਂ ਕਰ ਸਕਦੇ। ਗੱਲ ਇਹ ਹੈ ਬਈ ਜਿਹੜਾ ਸ਼ਿਵ ਜੀ ਆ ਉਹ ਇੰਨਾ ਸਤਿਕਾਰਯੋਗ ਆ, ਤੇ ਆਮਰ ਖਾਨ ਦੀ ਪੀਕੇ ਫਿਲਮ ਦੇ ਵਿੱਚ ਉਹ ਮੂਹਰੇ ਲੁਕਦਾ, ਜਾਨ ਬਚਾਉਂਦਾ, ਭੱਜਿਆ ਫਿਰਦਾ, ਤੇ ਮਗਰ ਉਹਦੇ ਆਮਰ ਖਾਨ ਜਿਹੜਾ ਪੀਕੇ ਦਾ ਰੋਲ ਕਰ ਰਿਹਾ ਉਹ ਭੱਜਿਆ ਫਿਰਦਾ। ਕੀ ਆਪਾਂ ਵੀ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਫਿਲਮ ਬਣੇ ਜਿਹਦੇ ਵਿੱਚ ਸਾਡੇ ਕਿਸੇ ਸਿੱਖ ਨਾਇਕ ਨੂੰ ਇਸ ਤਰੀਕੇ ਦੇ ਨਾਲ ਕੋਈ ਮਗਰ ਉਹਦੇ ਭੱਜਾ ਫਿਰੇ ਤੇ ਲੋਕ ਤਾੜੀਆਂ ਮਾਰ ਕੇ ਹੱਸਣ ਵੀ ਆਹ ਕੀ ਹੋਇਆ ਬਈ, ਬੜਾ ਕਮਾਲ ਦੀ ਗੱਲ। ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਗਰਜਾ ਸਿੰਘ ਬੋਤਾ ਸਿੰਘ, ਜਾਂ ਜਿੰਨੇ ਵੀ ਸਾਡੇ ਸਿੱਖ ਨਾਇਕ ਨੇ, ਜੱਸਾ ਸਿੰਘ ਆਹਲੂਵਾਲੀਆ, ਕੋਈ ਵੀ ਕਿਸੇ ਦੀ ਵੀ ਗੱਲ, ਕੀ ਆਪਾਂ ਚਾਹੁੰਦੇ ਆ ਵੀ ਇਦਾਂ ਡਰਾਮਾ ਹੋਵੇ? ਹੁਣ ਆਪਣੇ ਕਈ ਬੰਦਿਆਂ ਨੇ ਕਹਿਣਾ ਲੈ ਇਹ ਐਵੇਂ ਹੋਰ ਹੀ ਪਾਸੇ ਗੱਲ ਮਾਰੀ, ਐ ਕਿਵੇਂ ਹੋ ਜੂ? ਹਾਂ ਭਾਈ ਨਹੀਂ ਹੋਊ, ਪਰ ਹੋਊਗਾ ਕਿਵੇਂ ਉਹ ਵੀ ਤੁਹਾਨੂੰ ਸਮਝਾ ਦਿੰਦੇ। ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਲਾਜ਼ਮੀ ਤੌਰ ਤੇ ਰਾਮਾਇਣ ਦੀਆਂ ਕਲਿੱਪਸ ਦੇਖੋ, ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਲੋਕ ਆਪਦੇ ਰਹਿਬਰਾਂ ਦਾ, ਆਪਦੇ ਪੈਗੰਬਰਾਂ ਦਾ ਕਿਵੇਂ ਜਲੂਸ ਕੱਢਦੇ। ਜਿਹੜੀ ਰਾਮਚੰਦਰ, ਲక్ష్మణ ਤੇ ਸੀਤਾ ਦੇ ਉੱਤੇ ਗਾਣੇ ਚੱਲਦੇ, ਜਿਹੜੇ ਹਿੰਦੀ ਫਿਲਮਾਂ ਦੇ ਗਾਣੇ ਚੱਲਦੇ ਆ, ਜਾਂ ਪੰਜਾਬੀ ਗਾਣੇ ਜਿਹੜੇ ਅੱਜ ਕੱਲ੍ਹ ਦੇ ਨੇ, ਤੇ ਬਹੁਤ ਜਾਣੀ ਕਿ ਹਲਕਾ ਸ਼ੋਧਾਪਣ ਜਿਹਨੂੰ ਕਹਿੰਦੇ ਆ, ਉਹ ਗੰਦ ਪਾਉਣਾ ਕਹਿ ਸਕਦੇ ਆ, ਉਹਨਾਂ ਨੂੰ ਕੰਜਰਖਾਨਾ ਕਹਿ ਸਕਦੇ, ਉਹ ਸਾਰਾ ਕੁਝ ਉਹ ਕਰਦੇ। ਪਰ ਸਭ ਤੋਂ ਜਿਹੜੀ ਭੈੜੀ ਗੱਲ ਲੱਗਦੀ ਆ ਉਹ ਇਹ ਆ ਕਿ ਸਾਨੂੰ ਤਾਂ ਸਾਡੇ ਘਰਾਂ 'ਚ ਸਾਡੇ ਧਰਮ ਨੇ ਜਿਹੜਾ ਸਿਖਾਇਆ ਕਿ ਕਿਸੇ ਵੀ ਧਰਮ ਦਾ, ਧਰਮ ਗ੍ਰੰਥ ਦਾ, ਧਰਮ ਦੇ ਕਿਸੇ ਦੇ ਸਥਾਨ ਦਾ ਤਿਰਸਕਾਰ ਨਹੀਂ ਕਰਨਾ। ਨਹੀਂ ਤੁਹਾਨੂੰ ਚੰਗਾ ਲੱਗਦਾ ਨਾ ਮੰਨੋ, ਨਾ ਸੁਣੋ ਗੱਲ, ਪਰ ਨਹੀਂ ਕਰਨਾ। ਅਸੀਂ ਕਿਸੇ ਮੰਦਿਰ ਕੋਲ ਖੜ ਕੇ ਜੇ ਕਿਸੇ ਨੂੰ ਪ੍ਰੈਸ਼ਰ ਬਣਿਆ ਹੋਵੇ, ਹਾਜਤ ਆ ਰਹੀ ਹੋਵੇ, ਚੀਤਾ ਭਜਾਉਣਾ ਹੋਵੇ ਜਿਹਨੂੰ ਕਹਿੰਦੇ ਆ ਸਾਡੇ ਨਿਹੰਗ ਬੋਲੀ 'ਚ, ਬਾਥਰੂਮ ਜਾਣਾ ਹੋਵੇ ਜਿਹਨੂੰ ਕਹੀਦਾ ਪੜ੍ਹੇ ਲਿਖੇ ਲਹਿਜੇ 'ਚ, ਜੇ ਮੰਦਿਰ ਹੋਵੇ, ਮਸੀਤ ਹੋਵੇ, ਈਸਾਈਆਂ ਦਾ ਜਿਹੜਾ ਕ੍ਰੋਸ ਜਿਹਾ ਵਾਲਾ ਹੁਣ ਅੱਜ ਕੱਲ੍ਹ ਇੱਥੇ ਬੜੇ ਹੋ ਗਏ, ਸਾਡਾ ਬੰਦਾ 2 ਪੈਲੀਆਂ ਅੱਗੇ ਚਲੇ ਜਾਊਗਾ, ਨਹੀਂ ਕਰੂਗਾ, ਕਦੇ ਨਹੀਂ ਕਰੂਗਾ, ਉਹ ਉੱਥੇ ਸ਼ੁਸ਼ੂ ਨਹੀਂ ਕਰਦਾ। ਇਵੇਂ ਹੀ ਕਿਤੇ ਰਾਮਚੰਦਰ ਦੀ, ਕ੍ਰਿਸ਼ਨ ਦੀ, ਜਾਂ ABCD ਕਿਸੇ ਵੀ ਹਿੰਦੂ ਦੇਵੀ ਦੇਵਤੇ ਦੀ ਕੋਈ ਫੋਟੋ ਲੱਗੀ ਹੋਵੇ, ਤਾਂ ਜੇ ਉਹ ਉਹਦਾ ਸਤਿਕਾਰ ਨਹੀਂ ਕਰਦਾ ਨਾ ਸਿੱਖ ਬੱਚਾ, ਤਾਂ ਤਿਰਸਕਾਰ ਵੀ ਨਹੀਂ ਕਰੋ। ਇਹ ਗੱਲ ਹਿੰਦੂਆਂ ਦੀ ਗੱਲ ਨਹੀਂ। ਸਿੱਖ ਨੂੰ ਦੂਜੇ ਧਰਮ ਦੇ ਬਾਰੇ ਜਿੰਨਾ ਮਰਜ਼ੀ ਕਿਸੇ ਹਿੰਦੂ ਨਾਲ ਸਾਡਾ ਕਲੇਸ਼ ਹੋ ਸਕਦਾ, ਪਰ ਉਹਦੇ ਧਰਮ ਨਾਲ, ਉਹਦੇ ਧਰਮ ਦੇ ਰਹਿਬਰ ਨਾਲ, ਪੈਗੰਬਰ ਨਾਲ ਕੋਈ ਰੌਲਾ। ਸਾਨੂੰ ਤਾਂ ਸ਼ਰਮ ਆਉਂਦੀ ਆ ਜਦੋਂ ਵੀਡੀਓਜ਼ ਦੇਖਦੇ ਆ ਕਿ ਸੀਤਾ ਮਾਤਾ ਦੇ ਉੱਤੇ ਕਿਉਂ ਆਹ ਗਾਣਾ ਲਾਇਆ ਹੋਇਆ ਲੈ ਵੀ। ਪਰ ਇਸ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਇਹੋ ਜਿਹੀਆਂ ਵੀਡੀਓਜ਼ ਨੇ, ਸਾਰੇ ਭਾਰਤ ਚੋਂ ਆ ਰਹੀਆਂ ਨੇ, ਜਿਹਦੇ ਵਿੱਚ ਉਹ ਅਸਭਿਅਕ, ਅਸ਼ਲੀਲ ਤੇ ਫੂਹੜ ਐਕਟ ਵੀ ਕਰ ਰਹੇ ਨੇ ਜਿਹੜੇ ਪਾਤਰ ਨੇ ਬਣੇ ਹੋਏ ਰਾਮਚੰਦਰ, ਕ੍ਰਿਸ਼ਨ, ਲక్ష్మణ ਹੋਣ, ਤੇ ਨਾਲ ਦੀ ਨਾਲ ਗਾਣੇ ਜਿਹੜੇ ਆ 2 ਅਰਥੇ ਗਾਣੇ। ਪਹਿਲਾਂ ਉਹ ਜਿਹੇ ਗਾਣੇ ਕਹਿੰਦੇ ਹੁੰਦੇ ਸੀ ਵੀ ਟਰੱਕਾਂ ਵਾਲੇ ਸੁਣਦੇ ਆ ਜੀ, ਜਾਂ ਕਹਿੰਦੇ ਸੀ ਮੋਟਰਾਂ ਤੇ ਮੰਡੀਰ ਸੁਣਦੀ ਆ, ਬਹੁਤ ਮਾੜੇ ਗਾਣੇ।
ਉਹ ਹੁਣ ਧਰਮ ਦੇ, ਜੇ ਭਾਈ ਤੁਹਾਡਾ ਧਰਮ ਇਹ ਅਲਾਓ ਕਰ ਸਕਦਾ, ਵਿਚਾਰ ਨੂੰ ਅਲਾਓ ਕਰ ਸਕਦਾ ਅਸਭਿਅਕ ਤੇ ਅਸ਼ਲੀਲ ਹੋਣ ਨੂੰ, ਤੇ ਅਸੀਂ ਕਿਉਂ, ਕਿੱਥੇ ਅਸੀਂ ਫਸ ਗਏ ਤੁਹਾਡੇ ਵਿੱਚ? ਕਿੰਨਾ ਗੰਦਾ ਤੁਹਾਡਾ ਇਹ ਸਾਰਾ ਸਿਸਟਮ। ਹੁਣ ਗੱਲ ਆਓ ਆਪਾਂ ਆਪ, ਜਦੋਂ ਪਹਿਲਾਂ ਪਹਿਲ ਕਿਸੇ ਨੇ ਸੋਚਿਆ ਹੋਣਾ ਕਿ ਆਪਾਂ ਯਾਰ ਰਾਮਾਇਣ ਨੂੰ ਤੇ ਕ੍ਰਿਸ਼ਨ ਲੀਲਾ ਜਾਂ ਇਹਨਾਂ ਪਾਤਰਾਂ ਦੇ ਆਧਾਰ ਤੇ ਇੱਕ ਇਸ ਤਰ੍ਹਾਂ ਨਾਟਕੀਕਰਨ ਕਰੀਏ, ਲੋਕਾਂ ਨੂੰ ਦੇਖ ਕੇ ਸਾਡੇ ਇਤਿਹਾਸ ਨੂੰ ਸਮਝਣ ਦਾ ਮੌਕਾ ਮਿਲੂ। ਜਦੋਂ ਫਿਲਮਾਂ ਆਈਆਂ ਫੇਰ ਵੀ ਇਹੀ ਰਾਏ ਹੋਣੀ ਕਿ ਆਪਾਂ ਆਪਦੇ ਇਤਿਹਾਸ ਨੂੰ ਜਾਂ ਮਿਥਿਹਾਸ ਨੂੰ ਏਦਾਂ ਦਿਖਾਵਾਂਗੇ। ਪਰ ਜਿਨ੍ਹਾਂ ਨੇ ਸ਼ੁਰੂ ਵਿੱਚ ਇਹ ਗੱਲ ਸੋਚੀ ਬਿਉਂਤੀ ਹੋਣੀ ਹੈ, ਅੱਜ ਉਹ ਜ਼ਰੂਰ ਕਲਪਦੇ ਹੋਣੇ ਆ ਕਿ ਜਦੋਂ ਅਸੀਂ ਰਾਮਲੀਲਾ ਸ਼ੁਰੂ ਕੀਤੀ ਸੀ, ਅਸੀਂ ਉਦੋਂ ਭਗਤ ਜਿਹੜੇ ਭਜਨ ਨੇ ਜਾਂ ਹੋਰ ਚੀਜ਼ ਆ ਇਦਾਂ ਸੀ। ਆਹ ਜਿਹੜਾ ਤੁਸੀਂ ਕਰਨ ਲੱਗੇ ਹੋਏ ਹੋ, ਠੁਮਕੇ ਲਾ ਲਾ ਕੇ ਨੱਚ ਰਹੀ ਆ, ਤੇ ਉਹਨੇ ਕਿਸੇ ਰਮਾਇਣ ਦੇ ਪਾਤਰ ਦਾ ਪਹਿਰਾਵਾ ਪਾਇਆ ਹੋਇਆ ਤੇ ਉੱਤੇ ਗਾਣਾ ਚੱਲ ਰਿਹਾ ਹੋਇਆ, ਮੁੰਨੀ ਬਦਨਾਮ ਹੋਈ। ਇਹ ਕੀ ਹੈ? ਕੋਈ ਕਿਰਪਾਨ ਜੀ ਕੱਢ ਕੇ ਬਾਰ-ਬਾਰ ਹਾਸੋਹੀਣੇ ਅੰਦਾਜ਼ ਵਿੱਚ ਕਹਿ ਰਿਹਾ ਬੰਦਾ ਬੁੱਦਾ ਮਾਰਨਾ ਤਾਂ ਦੱਸ, ਇਹ ਕੀ ਹੈ? ਇਹ ਜਿਹੜੇ ਪਹਿਲੇ ਪਹਿਲ ਹਿੰਦੂ ਹੋਣੇ ਆ, ਉਹਨਾਂ ਦੀ ਭਾਵਨਾ ਨਹੀਂ ਹੋਣੀ, ਅੱਜ ਹੋ ਰਿਹਾ। ਅੱਜ ਕਿਸੇ ਦੀ ਜੁਰਤ ਹੈਗੀ ਆ ਵੀ ਇਹ ਚੱਲਦੇ ਸਾਰੇ ਕਿਸੇ ਨੂੰ ਰੋਕ ਸਕੇ, ਰੋਕ ਕੀ ਟੋਕ ਸਕੇ ਹਿੰਦੂ? ਹਜ਼ਾਰਾਂ ਹਿੰਦੂ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦੀ ਤਕਲੀਫ ਹੋਊ, ਪਰ ਉਹ ਵਿਚਾਰੇ ਕਹਿ ਨਹੀਂ ਸਕਦੇ। ਕਿਉਂ? ਕਿਉਂਕਿ ਮੂਹਰੇ ਰਿਐਕਸ਼ਨ ਬਹੁਤ ਖਤਰਨਾਕ ਆਊਗਾ ਵੀ ਇੰਨੇ ਟਾਈਮ ਤੋਂ ਚੱਲਦਾ ਹੀ ਆ, ਫਿਰ ਕੀ ਹੋ ਗਿਆ ਜੀ, ਮੁੰਡੇ ਕੁੰਡੇ ਜਾਂਦੇ ਆ, ਤੁਸੀਂ ਤਾਂ ਬੁੜਿਓ ਘਰੇ ਬੈਠੋ। ਹੁਣ ਆ ਜਾਓ ਆਪਣੀ ਗੱਲ ਤੇ। ਜਦੋਂ ਵੀ ਆਪਣੀ ਕੌਮ ਨੇ ਖੁੱਲ੍ਹ ਦੇਤੀ ਕਿ ਫਿਲਮਾਂ ਰਾਹੀਂ, ਨਾਟਕਾਂ ਰਾਹੀਂ ਗੁਰੂ ਸਾਹਿਬਾਨ ਨੂੰ ਜਾਂ 18ਵੀਂ ਸਦੀ ਤੋਂ ਬਾਅਦ ਦੇ ਇਤਿਹਾਸ ਨੂੰ ਤੁਸੀਂ ਦਿਖਾ ਸਕਦੇ, ਸ਼ੁਰੂ ਵਿੱਚ ਬਹੁਤ ਚੰਗੇ ਨਾਟਕ ਬਣਨਗੇ, ਚੰਗੀਆਂ ਫਿਲਮਾਂ ਬਣਨਗੀਆਂ। ਉਹ ਕਰੋੜਾਂ ਨਹੀਂ ਅਰਬਾਂ ਰੁਪਏ ਖਰਚ ਸਕਦੇ ਆ ਤੁਹਾਨੂੰ ਕਰਾਹੇ ਪਾਉਣ ਲਈ। ਤੁਹਾਨੂੰ ਘੱਟੋ ਘੱਟ 100 ਇਹੋ ਜਿਹੀਆਂ ਫਿਲਮਾਂ ਤੇ 100 ਇਹੋ ਜਿਹੇ ਨਾਟਕ ਦੇਖਣ ਨੂੰ ਮਿਲ ਸਕਦੇ ਆ, ਜਿਸ ਤੋਂ ਬਾਅਦ ਚ ਦੁਨੀਆ ਭਰ ਦੇ ਵਿੱਚ ਹਰ ਸਿੱਖ ਕਵੇ ਉਹ ਆਪਾਂ ਐਵੇਂ ਉਹਨਾਂ ਦੇ ਮਗਰ ਲੱਗੇ ਰਹੇ ਜਿਹੜੇ ਕਹਿੰਦੇ ਸੀ ਨਾਟਕਾਂ ਅਤੇ ਫਿਲਮਾਂ ਰਾਹੀਂ ਸਿੱਖ ਇਤਿਹਾਸ ਦਾ ਪ੍ਰਚਾਰ ਕਰਨਾ ਗਲਤ ਆ। ਇਹ ਤਾਂ ਯਾਰ ਕਮਾਲ ਦੀ ਗੱਲ ਆ, ਆ ਤਾਂ ਸਾਰਾ ਇਤਿਹਾਸ ਬੱਲੇ ਬੱਲੇ ਹੋਈ ਪਈ ਹੈ। ਇਹ ਗੱਲ ਜਿਹੜੇ ਲੋਕ ਕਹਿਣਗੇ, ਉਹੀ ਲੋਕ ਬਾਅਦ ਵਿੱਚ ਹੈਰਾਨ ਰਹਿ ਜਾਣਗੇ ਕਿ ਸਾਤੋਂ ਸਹਿਮਤੀ ਕਰਵਾ ਕੇ, ਸਾਤੋਂ ਹਾਮੀ ਭਰਵਾ ਕੇ, ਅਸੀਂ ਤਾਂ ਉਹਨਾਂ ਨੂੰ ਕੱਟੜਪੰਥੀ ਕਹਿਣ ਲੱਗ ਪਏ ਸੀ ਜਿਹੜੇ ਵਿਰੋਧ ਕਰਦੇ ਸੀ। ਅਸੀਂ ਤਾਂ ਉਹਨਾਂ ਨੂੰ ਮਾੜਾ ਕਹਿੰਦੇ ਸੀ ਵੀ ਤੁਸੀਂ ਤਾਂ ਪ੍ਰਚਾਰ ਰੋਕੀ ਬੈਠੇ ਸੀ। ਇਹ ਤਾਂ ਕਮਾਲ ਦੀ ਗੱਲ ਹੈ ਇਸ ਵਿਧਾ ਰਾਹੀਂ, ਇਹਦਾ ਆਰਟ। ਤੇ ਆਹ ਕੀ ਹੋ ਗਿਆ? ਆਹ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਦਿਖਾ ਰਹੇ? ਆਹ ਬਾਬਾ ਬੰਦਾ ਸਿੰਘ ਬਹਾਦਰ ਨੂੰ, ਆ ਸਾਡੇ ਸਿੱਖ ਨਾਇਕਾਂ ਨੂੰ ਕੀ ਕਰਦਾ ਦਿਖਾ ਰਹੇ? ਇਹ ਦਿਖਾਉਣਗੇ, ਉਦੋਂ ਰੋਕ ਲਿਓ। ਫਿਰ ਜਿਵੇਂ ਹੁਣ ਉਹ ਹਿੰਦੂ ਕਹਿੰਦੇ ਨੇ ਅਸੀਂ ਕਿਵੇਂ ਰੋਕੀਏ ਜੀ, ਜਦੋਂ ਇਹ ਗੰਦੇ ਗਾਣੇ ਲਾ ਕੇ ਰਮਾਇਣ ਤੇ ਮਹਾਭਾਰਤ ਦੇ ਪਾਤਰਾਂ ਨੂੰ ਦਰਸਾਉਂਦੇ। ਭਾਈ ਸਾਨੂੰ ਝਾਕੀ ਵਾਲਾ ਨਹੀਂ, ਸਾਡਾ ਸਾਖੀ ਵਾਲਾ ਕੰਮ। ਸਾਖੀ ਸੁਣਦੇ ਵਕਤ ਬੱਚੇ ਦੀ, ਸਰੋਤੇ ਦੀ ਕਲਪਨਾ ਉਹਨੂੰ ਕਿਤੇ ਦੀ ਕਿਤੇ ਲੈ ਜਾਂਦੀ ਆ ਵੀ ਆਹ ਏਦਾਂ ਹੋਇਆ ਹੋਣਾ ਗੁਰੂ ਸਾਹਿਬ। ਝਾਕੀ ਪ੍ਰਥਾ ਕੁਝ ਹੋਰ। ਜਿਨ੍ਹਾਂ ਨੂੰ ਝਾਕੀ ਪ੍ਰਥਾ ਪ੍ਰਵਾਨ ਆ ਨਾ ਹਿੰਦੂਆਂ ਨੂੰ, ਅੱਜ ਤਾਂ ਉਹ ਵੀ ਸ਼ਰਮ ਮੰਨਦੇ ਹੋਣੇ ਆ ਕਿ ਆਹ ਸਾਡੇ ਧਰਮ ਚ ਹੋ ਕੀ ਰਿਹਾ। ਸੋ ਜਿਹੜਾ ਸਾਡੇ ਰਹਿਬਰਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਲਛਮਣ ਰੇਖਾ ਖਿੱਚੀ ਆ, ਜਿਹੜੇ ਕਈ ਇੱਕ ਪਿੱਛੇ ਜੇ ਗੁੱਗੂ ਗਲੇ ਲੱਗਿਆ ਹੋਇਆ ਸੀ ਇੱਕ ਦਿਨ, ਉਹ ਜਿਹੜਾ ਮਲਕੀਤ ਰੌਣੀ ਆ, ਉਹ ਬੜੀਆਂ, ਤੇ ਬਾਹਰੋਂ ਅੰਦਰੋਂ ਕਈ ਸਾਡੇ ਭੋਲੇ ਪੰਛੀ ਦੇ ਟ੍ਰੈਪ ਚ ਫਸ ਵੀ ਜਾਂਦੇ ਆ ਵੀ ਹਾਂ ਯਾਰ ਸਿੱਖ ਇਤਿਹਾਸ ਫਿਲਮਾਂ ਰਾਹੀਂ ਦਿਖਾਉਣਾ ਚਾਹੀਦਾ। ਨਾ ਇਸ ਗੱਲ ਨੂੰ ਹਾਮੀ ਭਰੋ। ਜੇ ਜੀ ਕਰਦਾ ਹੀ ਆ ਤਾਂ ਇਹਨਾਂ ਦਿਨਾਂ ਚ ਜੋ ਰਮਾਇਣ ਤੇ ਮਹਾਭਾਰਤ ਦੇ ਪਾਤਰ ਅਸ਼ੋਸ਼ੇ ਕਰ ਰਹੇ ਨੇ, ਇਹਨੂੰ ਦੇਖ ਲਿਓ ਪਹਿਲਾਂ। ਕੀ ਆਪਾਂ ਚਾਹੁੰਦੇ ਆ ਕਿ ਆਪਾਂ ਵੀ ਏਦਾਂ ਬੇਬਸ ਤੇ ਲਾਚਾਰ ਹੋ ਜਾਈਏ ਤੇ ਆਪਾਂ ਵੀ ਏਦਾਂ ਹੀ ਲੋਕਾਂ ਦੇ ਵਿੱਚ ਸ਼ਰਮਸ਼ਾਰ ਹੋਇਆ ਕਰੀਏ? ਖੈਰ ਮਸਲੇ ਬੜੇ ਨੇ, ਇਹਨਾਂ ਚੋਂ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਨੀ ਆ। ਸਾਡੇ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਜਦੋਂ ਵੀ ਕੋਈ ਕੰਮ ਕਰਨਾ ਚਾਹੁੰਦੇ ਆ, ਇੱਕ ਪੂਰਾ ਸਿਸਟਮ ਉਹਨਾਂ ਨੂੰ ਭਜਾਉਣ ਤੇ ਤੁਲਿਆ ਹੁੰਦਾ। ਸਾਡੇ ਲਜੀਜ ਵਾਲੇ ਮੁੰਡੇ ਗੁਰਸੇਵਕ ਸਿੰਘ ਭਾਣੇ ਹੁਣੀ ਅੱਜ ਤੱਕ ਜਿੱਥੇ ਵੀ ਜਿਸ ਵੀ ਸ਼ਹਿਰ 'ਚ ਜਾ ਕੇ, ਅੱਜ ਆਨੰਦਪੁਰ ਇੱਥੇ ਅੰਮ੍ਰਿਤਸਰ ਲਾਉਣਾ ਸੀ, ਦੁਕਾਨ ਲਈ ਹੋਈ ਸੀ, ਮਕਰਾਤਾ। ਇਹਨੇ ਮਕਰਾਇਆ ਹੋਊ?
ਦੁਕਾਨਦਾਰ ਜਿੱਥੋਂ ਦੁਕਾਨ ਕਿਰਾਏ ਤੇ ਲਈ ਸੀ ਤੇ ਜਿੱਥੇ ਉਹਨਾਂ ਨੇ ਸਟਾਲ ਲਾਉਣਾ ਸੀ ਉੱਥੇ ਕਦੇ ਪੀਸੀਆਰ ਵਾਲੇ, ਕਦੇ ਨਗਰ ਨਿਗਮ ਵਾਲੇ, ਹਾਂ ਭਈਏ ਬੈਠਣੇ ਹੁਣ ਕਿਤੇ, ਫੇਰ ਨਹੀਂ ਇਸ ਪ੍ਰਸ਼ਾਸਨ ਨੂੰ ਚੇਤਾ ਆਉਂਦਾ ਵੀ ਭਈਏ ਭਜਾਉਣੇ ਆ, ਇੱਥੇ ਗਲਤ ਗੰਦ ਪਾਉਂਦੇ ਆ, ਗਲਤ ਚੀਜ਼ ਖਿਲਾਉਂਦੇ। ਬਾਹਰੋਂ ਆਏ ਦੂਜੇ ਸੂਬਿਆਂ ਦੇ ਲੋਕਾਂ ਨੂੰ ਇੱਥੋਂ ਦਾ ਸਿਸਟਮ ਅਕਾਮੋਡੇਟ ਕਰਦਾ, ਵਸਾਉਂਦਾ। ਉਹਨਾਂ ਨੂੰ ਆਧਾਰ ਕਾਰਡ ਬਣਾਉਣਾ ਹੋਵੇ ਮਿੰਟ 'ਚ ਦੀ ਬਣ ਜੂ। ਪੰਜਾਬੀ ਬੰਦੇ ਨੇ ਨਾਲ ਦੇ ਸ਼ਹਿਰ 'ਚ ਜਾ ਕੇ ਰਹਿਣਾ ਹੋਵੇ, ਚੀਕਾਂ ਪਵਾ ਦਿੰਦਾ ਇੱਥੋਂ ਦਾ ਸਿਸਟਮ। ਸੋ ਇਸ ਮੁਲਕ ਨੇ ਪੂਰੇ ਦਾ ਪੂਰਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਿਆ ਹੋਇਆ। ਗੱਲ ਇਹ ਆ ਵੀ ਅੱਖਾਂ ਖੋਲ ਕੇ, ਅੱਖਾਂ ਮੀਚ ਕੇ, ਜਿਵੇਂ ਸਮਝ ਆਉਂਦੀ ਆ ਗੱਲ ਸਮਝ ਲਓ। ਯਕੀਨ ਨਾ ਕਰਿਓ, ਸੱਪ ਤੇ ਯਕੀਨ ਕਰ ਲਿਓ, ਪਰ ਇਸ ਸਿਸਟਮ ਤੇ, ਬ੍ਰਾਹਮਣਵਾਦ ਤੇ ਯਕੀਨ ਨਾ ਕਰਿਓ। ਸਦਾ ਚੇਤੇ ਰੱਖਿਓ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।